ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੇਨਾ, ਟੌਨੀ ਟਿਰਕੇਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 13 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਆਮ ਆਦਮੀ ਪਾਰਟੀ ਦੇ ਉਹਨਾਂ 10 ਵਿਧਾਇਕਾਂ ਨੂੰ ਜਿਨ੍ਹਾਂ ਨੂੰ ਆਪਣੇ ਨਾਵਾਂ ਤੋਂ ਹੀ ਹੁਣ ਡਰ ਲੱਗਣ ਲੱਗ ਪਿਆ ਜੀ। ਵਿਧਾਇਕ ਤਾਂ ਹੁੱਬ ਕੇ ਦੱਸਦੇ ਆ, ਬੰਦਾ ਤਾਂ ਪਾਰਟੀ ਦੇ ਵਿੱਚ ਬਲਾਕ ਪ੍ਰਧਾਨ ਬਣ ਜੇ ਤੇ ਹੁੱਬ ਕੇ ਦੱਸਦਾ ਕਿ ਮੈਂ ਫਲਾਨਾ ਸਿੰਘ ਹਾਂ, ਤੈਨੂੰ ਪਤਾ ਨਹੀਂ ਲੱਗਿਆ ਮੇਰਾ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਦੇ 10 ਛੱਡੋ ਹੁਣ ਤਾਂ 20 ਹੋ ਗਏ ਜਿਨ੍ਹਾਂ ਨੂੰ ਆਪਣੇ ਨਾਮਾਂ ਤੋਂ ਡਰ ਲੱਗ ਰਿਹਾ ਹੈ। ਉਹਨਾਂ ਚੋਂ 10 ਤਾਂ ਖਾਸ ਕਰਕੇ ਉੱਪਰਵਾਈ ਉੱਠ ਕੇ ਬੈਠਦੇ ਹੋਣਗੇ, ਕਿਆ ਸਾਡੇ ਨਾਂ ਕਿੱਥੋਂ ਲਿਖੋਗੇ, ਕਿਵੇਂ ਲਿਖੋਗੇ। ਦੋ ਤਿੰਨ ਪਹਿਲੂ ਨੇ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਜੀ ਲੰਘੇ ਹਫ਼ਤੇ ਜ਼ਿਕਰ ਕੀਤਾ ਸੀ ਕਿ ਰਾਜ ਸਭਾ ਦੇ ਲਈ ਇੱਕ ਬੰਦਾ ਨਵਨੀਤ ਚਤੁਰਵੇਦੀ ਨਾਂ ਦਾ ਬੰਦਾ ਆਪਣੇ ਕਾਗਜ਼ ਦਾਖਲ ਕਰਦਾ ਤੇ ਅਧਿਕਾਰਕ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਜੇ ਕੋਈ ਉਮੀਦਵਾਰ ਤਾਂ ਰਜਿੰਦਰ ਗੁਪਤਾ। ਰਜਿੰਦਰ ਗੁਪਤਾ ਦੇ ਕਾਗਜ਼ ਖੁਦ ਮੁੱਖ ਮੰਤਰੀ ਭਗਵੰਤ ਮਾਨ, ਅਮਨ ਅਰੋੜਾ ਦਾਖਲ ਕਰਾ ਕੇ ਆਏ ਨੇ। 20 ਐਮਐਲਏਆਂ ਦੇ ਨਾਮ ਨੇ ਨਾਲ, ਉਹਦੇ ਵਿੱਚ ਉਹਨਾਂ ਦੇ ਦਸਤਖਤ ਨੇ, ਸਾਰਾ ਕੁਝ ਹੈ। ਹੁਣ ਸਵਾਲ ਤਾਂ ਇਹ ਹੈ ਕਿ ਜੇ ਉਮੀਦਵਾਰ ਖੜਾ ਹੋਣਾ ਹੁੰਦਾ ਤਾਂ ਵਿਰੋਧੀ ਧਿਰ ਵੱਲੋਂ ਹੁੰਦਾ, ਕਾਂਗਰਸ ਕਰਦੀ, ਕੋਈ ਸਾਂਝਾ ਉਮੀਦਵਾਰ ਕਰਦੇ, ਕੋਈ ਸਥਾਨਕ ਬੰਦਾ ਆਜ਼ਾਦ ਕਾਗਜ਼ ਭਰਦਾ, ਕਿਸੇ ਐਮਐਲਏ ਕੋਲ ਪਹੁੰਚ ਪਰੋਚ ਕਰਦਾ, ਫਿਰ ਤਾਂ ਸਮਝ ਆਉਂਦੀ। ਰਜਿੰਦਰ ਗੁਪਤਾ ਦੇ ਸਾਹਮਣੇ ਇੱਕ ਨਹੀਂ 3 ਆਜ਼ਾਦ ਉਮੀਦਵਾਰ ਖੜੇ ਨੇ ਤੇ ਤਿੰਨੋਂ ਬਾਰੀ ਨੇ ਜੀ। ਇੱਕ ਨਵਨੀਤ ਚਤੁਰਵੇਦੀ ਜਿਹੜਾ ਜੈਪੁਰ ਨਾਲ ਸੰਬੰਧ ਰਾਜਸਥਾਨ ਸੂਬੇ ਤੋਂ ਹੈ, ਇੱਕ ਪ੍ਰਭਾਕਰ ਦਾਦਾ ਜਿਹੜਾ ਮਹਾਰਾਸ਼ਟਰ ਤੋਂ ਸੰਬੰਧਿਤ ਹੈ, ਇੱਕ ਕਾਂਤੀ ਨਾਂ ਦਾ ਬੰਦਾ ਜਿਹੜਾ ਹੈਦਰਾਬਾਦ ਤੇਲੰਗਾਨਾ ਤੋਂ ਸੰਬੰਧਿਤ ਜੀ ਜੀ। ਇਹ 3 ਬੰਦੇ ਆਪਣੇ ਨਾਮਜ਼ਦਗੀ ਪੱਤਰ ਭਰ ਗਏ। ਠੀਕ ਹੈ। ਜਦੋਂ 6 ਅਕਤੂਬਰ 2025 ਨੂੰ ਨਵਨੀਤ ਚਤੁਰਵੇਦੀ ਆਪਣੇ ਕਾਗਜ਼ ਦਾਖਲ ਕਰਾਉਣ ਆਇਆ ਵਿਧਾਨ ਸਭਾ ਦੇ ਸੈਕਟਰੀ ਕੋਲ ਤੇ ਉੱਥੇ ਉਹਨਾਂ ਨੇ ਦੇਖਿਆ ਠੀਕ ਹੈ ਜੀ, ਠੀਕ ਹੈ ਜੀ ਤੁਹਾਡਾ ਦਸਤਾਵੇਜ਼। ਅਗਲਾ ਪੰਨਾ ਪਲਟ ਕੇ ਮੋਟੀ ਨਿਗਾਹ ਮਰੀ, ਠੀਕ ਹੈ ਜੀ ਇਹ 10 ਐਮਐਲਏ। ਉਹਨਾਂ ਨੇ ਦੇਖਿਆ ਹੈ 10 ਐਮਐਲਏ ਆਮ ਆਦਮੀ ਪਾਰਟੀ ਦੇ ਸਾਰੇ। ਅੱਗੇ ਦੇਖਿਆ ਤੇ ਉਹਨਾਂ ਦੇ ਦਸਤਖਤ ਨਹੀਂ ਸੀਗੇ ਜੀ। ਕਹਿੰਦੇ ਕਿ ਉਹਨਾਂ ਨੇ ਕਿਹਾ ਨਵਨੀਤ ਚਤੁਰਵੇਦੀ ਨੂੰ ਕਿ ਵੀ ਤੇਰੇ ਕਾਗਜ਼ ਤਾਂ ਰੱਦ ਹੋ ਜਾਣੇ ਆ। ਉਹ ਕਹਿੰਦਾ ਕੋਈ ਗੱਲ ਨਹੀਂ ਜੀ, ਰੱਦ ਹੋ ਜਾਣ, ਮੈਨੂੰ ਇੱਕ ਸੈੱਟ ਹੋਰ ਦੇ ਦਿਓ। ਆਪਾਂ ਉਸ ਦਿਨ ਜ਼ਿਕਰ ਕੀਤਾ ਸੀ, ਕੋਈ ਇੱਕ ਸੈੱਟ ਹੋਰ ਮੰਗ ਕੇ ਲੈ ਕੇ, ਕੋਈ ਗੱਲ ਨਹੀਂ ਮੈਂ ਦੁਬਾਰਾ ਭਰ ਕੇ ਦੇ ਜੂ। ਹੁਣ ਉਹ ਲੰਘੇ, ਕੱਲ ਆਖਰੀ ਦਿਨ ਸੀ ਕੱਲ ਕਾਗਜ਼ ਦਾਖਲ ਕਰਨ ਦਾ, ਔਰ ਆਖਰੀ ਦਿਨ ਉਹ ਆ ਕੇ ਨਵਾਂ ਸੈੱਟ ਫੜਾ ਗਿਆ ਜੀ। ਤੇ ਨਵੇਂ ਸੈੱਟ ਦੇ ਉੱਤੇ ਨਵੇਂ 10 ਐਮਐਲਏਆਂ ਦੇ ਨਾਮ ਨੇ ਤੇ ਕਹਿੰਦੇ ਉਹਨਾਂ ਦੇ ਦਸਤਖਤ। ਹੁਣ ਜਿਹੜੀ ਉਹ ਲਿਸਟ ਪਹਿਲਾਂ ਦੇ ਕੇ ਗਿਆ ਸੀ 6/10/2025 ਨੂੰ ਜੀ ਜੀ, ਉਹਨਾਂ 'ਚ ਜਿਹੜੇ 10 ਐਮਐਲਏ ਦੇ ਨਾਮ ਸੀ, ਉਹਨਾਂ 'ਚ ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਇਸਰਖਾਨਾ, ਰਣਵੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਬਣਾਵਾਲੀ ਹੈ ਨਾ, ਕੁਲਵੰਤ ਸਿੰਘ ਬਾਜੀਗਰ। ਇਹ 10 ਨਾਮ ਸੀ। ਹੁਣ ਇਹਨਾਂ ਚੋਂ 3-4 ਨਾਮ ਅਜਿਹੇ ਨੇ ਜਿਹੜੇ ਇੱਧਰ ਵੀ ਨੇ 20 ਦੇ ਵਿੱਚ, ਜਿਹੜੇ ਖੁਦ ਰਜਿੰਦਰ ਗੁਪਤਾ ਵਾਲੇ 'ਚ ਵੀ ਨੇ। ਠੀਕ ਹੈ। ਪਰ ਹੁਣ ਇਹ ਨਾਮਾਂ ਦੇ ਉੱਤੇ ਪਹਿਲੂ ਇਹ ਆ ਕਿ ਜੀ ਇਹ ਦਸਤਖਤ ਨਹੀਂ ਹੈਗੇ ਸੀ ਇਹਨਾਂ ਦੇ, ਤਾਂ ਨਾਮ ਇਹ ਲਿਖੇ ਹੋਏ ਸੀ। ਨਾਮ ਤਾਂ ਕੋਈ ਵੀ ਕਿਸੇ ਦੇ ਲਿਖ ਸਕਦਾ ਕਹਿੰਦੇ। ਜਿਹੜੇ ਹੁਣ ਦੇ ਕੇ ਗਿਆ ਉਹ ਕੱਲ, ਉਹਦੇ ਵਿੱਚ 10 ਐਮਐਲਏਆਂ ਦੇ ਨਾਮ ਹੀ ਨਹੀਂ ਸੀ, ਬਲਕਿ ਨਾਮ ਬੜੇ ਕਮਾਲ ਦੇ ਚੁਣੇ ਉਹਨੇ।
ਠੀਕ ਹੈ। ਉਹ ਚੋਣ ਦੇ ਵਿੱਚ ਹੁਣ ਉਹਦੇ ਹਵਾਲੇ ਨਾਲ ਤਾਂ ਦਸਤਖਤ ਨੇ, ਇਸ ਲਈ ਉਹ ਕਾਗਜ਼ ਪ੍ਰਵਾਨ ਨੇ ਅਜੇ। ਦੂਜੇ ਵੀ ਅਜੇ ਲਿਸਟ ਲੱਗੀ ਹੋਈ ਆ। ਰੱਦ ਤਾਂ ਹੁਣ ਅੱਜ ਪੜਚੋਲ ਸ਼ੁਰੂ ਹੋਣੀ ਆ, ਹੁਣ 2 ਸੈੱਟ ਰੱਦ ਹੁੰਦੇ ਆ ਜਾਂ ਕੀ ਹੁੰਦਾ। ਹੁਣ ਦੂਸਰੇ ਜਿਹੜੇ 10 ਨਾਮ ਦੇ ਕੇ ਗਿਆ ਜੀ, ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਕਹਿੰਦੇ ਜੀ ਗੁਰਦੇਵ ਸਿੰਘ ਮਾਨ ਦਾ, ਨਾਭੇ ਵਾਲੇ ਦਾ। ਠੀਕ ਹੈ, ਅੱਛਾ। ਦੂਜਾ ਨਾਮ ਰੋਪੜ ਤੋਂ ਐਮਐਲਏ ਦਿਨੇਸ਼ ਚੱਢਾ ਦਾ। ਤੀਜਾ ਨਾਮ ਲੁਧਿਆਣੇ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਦਾ। ਹੁਣ ਤੁਸੀਂ ਇਹ ਦੇਖੋ ਕਿ ਦਿਨੇਸ਼ ਚੱਢਾ ਦਾ ਤਾਂ ਕੋਈ ਇਹੋ ਜਿਹਾ ਵਿਵਾਦ ਨਹੀਂ ਹੈ ਪਾਰਟੀ 'ਚ, ਕੋਈ ਕਿਸੇ ਨਾਲ ਕੋਈ 3-13 ਨਹੀਂ ਹੈ, ਉਹ ਤਾਂ ਸਮੂਥਲੀ ਆਪਣਾ ਕੰਮ ਕਰ ਰਿਹਾ। ਪਰ ਦੇਵ ਮਾਨ ਦਾ ਗਾਹੇ ਬਗਾਏ, ਕਦੇ ਉਪ ਮੁੱਖ ਮੰਤਰੀ ਬਣਨ ਦਾ, ਕਦੇ ਕੋਈ ਫੋਟੋ ਦਾ, ਕਦੇ ਕੋਈ ਨਾ ਕੋਈ ਪੰਗਾ ਚੱਲਿਆ ਰਹਿੰਦਾ। ਬਿਲਕੁਲ ਸਹੀ ਆ। ਅਸ਼ੋਕ ਪ੍ਰਾਸ਼ਰ ਪੱਪੀ ਵੀ ਕਿਤੇ ਨਾ ਕਿਤੇ ਨਾਰਾਜ਼ਗੀ ਚੱਲ ਰਿਹਾ, ਕਦੇ ਉਹ ਉਦਘਾਟਨੀ ਬੋਰਡ ਭੰਨ ਦਿੰਦਾ, ਕਦੇ ਕੁਛ ਭੰਨ ਦਿੰਦਾ, ਹੈ ਨਾ। ਰਮਨ ਅਰੋੜਾ, ਇਹਨਾਂ ਦਾ ਹੀ ਐਮਐਲਏ 2 ਵਾਰ ਅੰਦਰ ਵੀ ਜਾਇਆ ਮਾਮਲੇ 'ਚ, ਇੱਕ ਜ਼ਮਾਨਤ ਨਹੀਂ ਹੋਈ, ਬਾਹਰ ਨਹੀਂ ਆਇਆ ਸੀਗਾ, ਦੂਆ ਪੈ ਗਿਆ ਸੀ ਉੱਤੇ। ਉਹ ਰਮਨ ਅਰੋੜਾ ਜਿਹੜਾ ਕਹਿੰਦਾ ਸੀ ਕਿ ਮੇਰੇ ਤੋਂ ਕਮਿਸ਼ਨ ਲੈਣ ਆਉਂਦੇ ਆ, ਫਲਾਣਾ ਲੈਣ ਆਉਂਦੇ ਆ, ਜਲੰਧਰ, ਉਹਦੇ ਦਸਤਖਤ ਹੈ ਇਹਦੇ ਨਾਮ ਦੇ ਹਿਸਾਬ ਨਾਲ ਜੇ ਪੜ੍ਹਨਾ ਹੋਵੇ। ਫਿਰ ਕੁਵਰ ਵਿਜੇ ਪ੍ਰਤਾਪ ਹੈ। ਠੀਕ ਹੈ, ਅੱਛਾ। ਉਹਦਾ ਵੀ ਸਰਕਾਰ ਨਾਲ ਜਿਹੋ ਜਿਹਾ ਤੜਿੰਗ ਬੜਿੰਗ ਹੋਇਆ ਸਭ ਨੂੰ ਪਤਾ। ਜਸਵੀਰ ਸਿੰਘ ਸੰਧੂ ਦੇ ਦਸਤਖਤ ਨੇ। ਇਸੇ ਤਰ੍ਹਾਂ ਦਵਿੰਦਰ ਲਾਡੀ ਢੋਂਸ ਹੈ ਧਰਮਕੋਟ ਤੋਂ। ਵਿਜੇ ਸਿੰਗਲਾ, ਜਿਹਨੂੰ ਮੰਤਰੀ ਬਣਦੇ ਹੀ ਕੱਢਿਆ ਸੀ ਜੀ, ਮਾਨਸਾ ਵਾਲਾ। ਫੌਜਾ ਸਿੰਘ ਸਰਾਰੀ, ਜਿਹਨੂੰ ਮੰਤਰੀ ਮੰਡਲ ਚੋਂ ਕੱਢਿਆ ਸੀ, ਹੈ ਨਾ। ਮਦਨ ਲਾਲ ਬੱਗਾ। ਇਹ 10 ਨਾਮ ਨੇ ਜੀ। ਇਹ 10 ਨਾਮਾਂ ਦੇ ਵਿੱਚੋਂ 6-7 ਨਾਮ ਉਹ ਨੇ ਜਿਹਦਾ ਸਰਕਾਰ ਨਾਲ ਸਿੱਧਾ ਪੇਚਾ ਹੈ। ਤੇ ਇਹਨਾਂ ਚੋਂ ਵੀ ਦਿਨੇਸ਼ ਚੱਢਾ, ਜਿਵੇਂ ਇੱਧਰ ਵੀ ਲਿਖਿਆ, ਉਹ 20 'ਚ ਵੀ ਹੈ। ਏਦਾਂ 2-4 ਨਾਮ ਇਹ 'ਚ ਵੀ ਹੋ ਜਾਂਦੇ ਜਿਹੜੇ ਉੱਧਰ ਵੀ ਨੇ। ਹੁਣ ਐਮਐਲਏ ਤਾਂ ਕਹਿੰਦੇ ਜੀ ਅਸੀਂ ਦਸਤਖਤ ਨਹੀਂ ਕੀਤੇ ਤੇ ਅਸੀਂ ਤਾਂ ਪੁਲਿਸ ਕੋਲ ਸ਼ਿਕਾਇਤ ਕਰਤੀ। ਕਹਿੰਦੇ ਜੀ ਜ਼ਿਲ੍ਹਾ ਪੱਧਰ ਤੇ FIR ਦਰਜ ਹੋਣੀਆਂ ਸ਼ੁਰੂ ਹੋ ਗਈਆਂ ਨਵਨੀਤ ਚਤੁਰਵੇਦੀ ਦੇ ਖਿਲਾਫ। ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਪਹਿਲੀ ਵਾਰ ਉਹ ਨਾਮ ਲਿਖ ਕੇ ਦੇ ਕੇ ਗਿਆ, ਉਹ ਤੋਂ ਬਾਅਦ 20 ਐਮਐਲਏਆਂ ਦੇ ਸਣੇ ਮੁੱਖ ਮੰਤਰੀ ਸਾਹਿਬ ਗਏ, ਅਮਨ ਅਰੋੜਾ ਜੀ ਗਏ, ਕਿ ਉਹਨਾਂ ਨੂੰ ਇਹ ਜਾਣਕਾਰੀ ਹੋਣੀ ਕਿ ਕੋਈ ਹੋਰ ਕਾਗਜ਼ ਭਰ ਗਿਆ ਜੀ ਸਾਡੇ ਐਮਐਲਏਆਂ ਦੇ ਨਾਮ ਲਿਖ ਕੇ। ਤੇ ਹੁਣ ਉਹ ਦੂਜੀ ਵਾਰ ਫੇਰ ਲਿਖ ਕੇ ਦੇ ਕੇ ਚਲਾ ਗਿਆ। ਤਾਂ ਦਸਤਖਤ ਵੀ ਨੇ ਜੀ ਕਹਿੰਦੇ ਸਾਹਮਣੇ ਉਹਨਾਂ ਦੇ ਸਾਰਿਆਂ ਦੇ, ਇਕੱਲੇ ਨਾਮ ਹੀ ਨਹੀਂ ਗਏ ਜੀ। ਹੁਣ ਐਮਐਲਏ ਤਾਂ ਕਹਿੰਦੇ ਜੀ ਸਾਡੇ ਦਸਤਖਤ ਨਹੀਂ ਗਏ, ਜਾਲੀ ਨੇ। ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦੀ ਚਰਚਾ ਛਿੜੀ ਹੈ, ਜਿਹਦੇ ਬਾਰੇ ਅਜੇ ਕੋਈ ਵੀ ਮੂੰਹ ਨਹੀਂ ਖੋਲਣ ਨੂੰ ਤਿਆਰ ਨਹੀਂ। ਉਹ ਇਹ ਛਿੜੀ ਹੈ ਕਿ ਇਹ ਬੰਦਾ ਇਹਨਾਂ ਐਮਐਲਏ ਤੱਕ ਪਹੁੰਚਿਆ। ਜ਼ਿਆਦਾਤਰ ਕਹਿੰਦੇ ਇਹਨਾਂ ਐਮਐਲਏ ਚੋਂ ਜੇ 10 ਤੱਕ ਨਹੀਂ ਤਾਂ 5-7 ਤੱਕ ਪਹੁੰਚਿਆ ਹੋਊਗਾ। ਕਹਿੰਦੇ ਕਈਆਂ ਤੱਕ ਗਿਆ ਤੇ ਜਾ ਕੇ ਕਹਿੰਦੇ ਉਹਨਾਂ ਨੂੰ ਕਿਹਾ ਜੀ ਮੈਨੂੰ ਦਿੱਲੀ ਤੋਂ ਭੇਜਿਆ, ਇਹ ਦਸਤਾਵੇਜ਼ ਮੰਗੇ ਤੇ ਸਾਈਨ ਕਰ ਦਿਓ। ਅੱਛਾ। ਕਹਿੰਦੇ ਦਿੱਲੀ ਦਾ ਇੰਨਾ ਖੌਫ ਸੀ, ਕਿਸੇ ਨੇ ਪੁੱਛਿਆ ਨਹੀਂ ਕਿ ਤੁਸੀਂ ਕੀ ਲੱਗਦੇ ਹੋ ਦਿੱਲੀ ਵਾਲਿਆਂ ਦੇ। ਤੇ ਇਹ ਵੀ ਚਰਚਾ ਹੈ, ਪਰ ਇਹਦੀ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ। ਆਪਾਂ ਇਹ ਵੀ ਮੰਨ ਲਈਏ ਕਿ ਇਹ ਜਾਲੀ ਨੇ। ਆਪਾਂ ਐਮਐਲਏ ਦੀ ਇਸ ਗੱਲ ਤੇ ਹਾਮੀ ਭਰਦੇ ਹਾਂ ਕਿ ਐਮਐਲਏ ਕਹਿੰਦੇ ਵੀ ਸਾਡੇ ਪਹਿਲਾਂ ਨਾਮ ਜਾਲੀ ਲਿਖੇ, ਦੂਜੇ ਸੈੱਟ 'ਚ ਸਾਡੇ ਨਾਮ ਦੇ ਨਾਲ ਦਸਤਖਤ ਵੀ ਜਾਲੀ ਕੀਤੇ। ਆਪਾਂ ਇਹ ਗੱਲ ਮੰਨ ਲਈ। ਪਰ ਸਵਾਲ ਇਹ ਹੈ ਜੀ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਅਜਿਹੀ ਸ਼ਰਾਰਤ ਕਰ ਰਿਹਾ ਤੇ ਬਾਹਰੋਂ ਆ ਕੇ ਕਰ ਰਿਹਾ, ਕੀ ਮਨਸ਼ਾ? ਤਿੰਨੋਂ ਉਮੀਦਵਾਰ ਬਾਹਰੋਂ ਆਏ, ਤਿੰਨੋਂ ਉਮੀਦਵਾਰਾਂ ਨੇ ਬਾਹਰੋਂ ਆ ਕੇ ਕਾਗਜ਼ ਭਰੇ, ਜਿਨ੍ਹਾਂ ਚੋਂ ਇੱਕ ਦੇ ਆ ਦਸਤਖਤ ਵਾਲਾ ਪੰਗਾ ਪਿਆ। ਹੁਣ ਜ਼ਿਲ੍ਹਾ ਪੱਧਰ ਤੇ FIR ਦੀ ਪ੍ਰਕਿਰਿਆ ਬੇਸ਼ੱਕ ਸ਼ੁਰੂ ਹੋਈ, ਪਰ ਕੀ ਇਹ ਮਹਿਜ ਚੋਣ ਲੜਨ ਦੀ ਇੱਛਾ ਸ਼ਕਤੀ ਨਾਲ ਇਹ ਕਾਗਜ਼ ਦਾਖਲ ਕੀਤੇ ਗਏ ਨੇ? ਕਿਉਂਕਿ ਉਹ ਬੰਦਾ ਆਪਣੇ ਆਪ ਨੂੰ ਪਹਿਲਾਂ ਪੱਤਰਕਾਰ ਵੀ, ਪਤਾ ਨਹੀਂ ਜਨਤਾ ਪਾਰਟੀ ਦਾ ਪ੍ਰਧਾਨ ਵੀ, ਤੇ MP ਦੀਆਂ ਚੋਣਾਂ ਆ ਵੀ ਲੜੀਆਂ, ਉਹ ਵੀ ਲੜੀਆਂ, ਖਾਸਾ ਕੁਝ ਦੱਸਦਾ। ਉਹਦੇ ਨਾਂ ਤੇ ਚੀਜ਼ਾਂ ਬੋਲਦੀਆਂ ਨੇ ਜੀ। ਤੇ ਫਿਰ ਉਹ ਇੰਨਾ ਨਾ ਸਮਝ ਨਹੀਂ ਹੋ ਸਕਦਾ ਕਿ ਹਾਂ ਕਿਸੇ ਐਮਐਲਏ ਦੇ ਦਸਤਖਤ ਕਰਨ ਦੇ ਕੀ ਅਰਥ ਨੇ, ਜੇ ਉਹ ਹੈ ਨਾ। ਇਹ ਤਾਂ ਆਮ ਬੰਦੇ ਦੇ ਕਿਸੇ ਦੇ ਜਾਲੀ ਦਸਤਖਤ ਕਰ ਲਓ ਤਾਂ 420 ਬਣਦੀ ਹੈ। ਇਹ ਤਾਂ ਫਿਰ ਚੁਣੇ ਹੋਏ ਨੁਮਾਇੰਦੇ ਨੇ, ਤੁਸੀਂ ਚੋਣ ਪ੍ਰਕਿਰਿਆ ਉਹ ਵੀ ਉੱਪਰਲੇ ਸਦਨ ਦੇ ਲਈ ਹੈ। ਹੁਣ ਕੀ ਇਹ ਵਿਰੋਧੀ ਦਲਾਂ ਦੀ ਸਾਜ਼ਿਸ਼ ਹੈ ਜੀ ਆਮ ਆਦਮੀ ਪਾਰਟੀ ਨੂੰ ਕਿਸੇ ਉਲਝਾਉਣ 'ਚ ਜੀ? ਕੀ ਇਹ ਵਿਰੋਧੀ ਧਿਰ ਤਾਂ ਕਾਂਗਰਸ ਹੈ? ਜੇ ਕਾਂਗਰਸ 'ਚ ਇੰਨੇ ਤਿਲਾਂ 'ਚ ਤੇਲ ਹੁੰਦਾ, ਆਪਣਾ ਉਮੀਦਵਾਰ ਨਾ ਖੜਾ ਕਰ ਲੈਂਦੇ, ਚਾਹੇ ਹਾਰਦੇ। ਜਿੰਨੇ ਐਮਐਲਏ ਸੀ ਉਹਨੀਆਂ ਦੀਆਂ ਵੋਟਾਂ ਪਵਾ ਕੇ ਤਾਂ ਦਿਖਾਉਂਦੇ ਕਿ ਅਸੀਂ ਹੈਗੇ ਆ ਵਿਰੋਧੀ ਧਿਰ। ਸਹੀ ਹੈ। ਉਹ ਤਾਂ ਮੈਦਾਨ ਛੱਡ ਕੇ ਭੱਜ ਗਏ। ਦੂਜੇ ਪਾਸੇ ਫਿਰ ਕੇਂਦਰ ਦੇ ਹਵਾਲੇ ਨਾਲ ਬੀਜੇਪੀ ਬਹੁਤ ਘਟੀਆ ਪੱਧਰ ਦੀ ਸਿਆਸਤ ਕਰਦੀ ਹੈ, ਪਰ
ਤਾਂ ਕੋਈ ਪੱਧਰ ਹੀ ਨਹੀਂ ਗਾ ਸਿਆਸਤ ਦਾ ਤਾਂ। ਜੀ ਸੋ ਇਸ ਲਈ ਕੀ ਬੀਜੇਪੀ ਨੇ ਇਹੋ ਜਿਹਾ ਕੁਝ ਕਰ ਲਿਆ ਕਿ ਫਿਰ ਜੇ ਉਹਨੇ ਕਰਨਾ ਹੁੰਦਾ ਫਿਰ 10 ਐਮਐਲਏ ਨੇ ਦਸਤਖਤ ਨਾ ਕਰਾਉਂਦੀ, 10 ਦੀ ਬਜਾਏ 20 ਐਮਐਲਏ ਨੂੰ ਨਾਲ ਲੈ ਕੇ ਆ ਕੇ ਕਾਗਜ਼ ਭਰ ਕੇ ਜਾਂਦੀ ਇਹਨਾਂ ਨੇ। ਫਿਰ ਉਹਨੇ ਤਾਂ ਇਹ ਕਰਨਾ ਸੀ ਕਿ ਆ ਖੜੇ ਨੇ ਜੀ। ਪਰ ਕੁਝ ਲੋਕ ਕਹਿੰਦੇ ਕਿ ਹੋਵੇ ਨਾ ਹੋਵੇ ਆਮ ਆਦਮੀ ਪਾਰਟੀ ਦੀ ਆਪਣੀ ਉਹ ਦਿੱਲੀ ਵਾਲਿਆਂ ਦੀ ਕੋਈ ਗੇਮ ਹੋਵੇ ਜੀ, ਕਿ ਬਾਹਰੋਂ ਲਿਆ ਕੇ ਬੰਦਿਆਂ ਤੋਂ ਕਾਗਜ਼ ਭਰਾਓ, ਫਿਰ ਕਹੋ ਜੀ ਇਹ ਬਾਹਰੀ ਤਾਂ ਬੀਜੇਪੀ ਵਾਲਿਆਂ ਨੇ ਭੇਜਤੇ, ਕਾਂਗਰਸ ਵਾਲਿਆਂ ਨੇ ਭੇਜਤੇ, ਕਿਸੇ ਦਲ ਤੇ ਕੱਲ ਨੂੰ ਨਾ ਲਾ ਦਿਓ ਕਿ ਦੇਖੋ ਜੀ ਉਹ ਏਦਾਂ ਕਰਦੇ ਨੇ, ਸਾਡੇ ਐਮਐਲਏ ਨੂੰ ਫਿਰ ਖਿੱਚਣ ਦੀ ਕੋਸ਼ਿਸ਼ ਹੈ ਕਿ ਉਧਰ ਨੂੰ ਗੱਲ ਜਾਊਗੀ ਕਿ ਫਿਰ ਕੋਈ ਪ੍ਰੈਸ ਕਾਨਫਰੰਸ ਹੋਊਗੀ ਜੀ ਸਾਡੇ ਵਿਧਾਇਕਾਂ ਨੂੰ ਇੰਨੇ ਕਰੋੜ ਦੀ ਆਫਰ ਆ ਗਈ ਜੀ, ਉਹਨਾਂ ਤੋਂ ਇਹ ਦਸਤਖਤ ਜਾਰੀ ਕਰਕੇ ਜੀ ਉਹਨਾਂ ਨੂੰ ਬਾਅਦ ਚੋਂ ਕਿਹਾ ਤੁਸੀਂ ਕਹਿ ਦਿਓ ਅਸਲੀ ਨੇ ਜੀ, ਕੀ ਇਹੋ ਜਿਹਾ ਕੁਝ ਡਰਾਮਾ ਕਰਨਗੇ। ਜਾਂ ਇਹ ਵਿਚਾਰੇ ਉਹ ਵੀ ਐਮਐਲਏ ਨੇ ਜਿਨ੍ਹਾਂ ਨੂੰ ਗਾਹਾਂ ਨੂੰ ਟਿਕਟ ਨਹੀਂ ਦੇਣੀ ਕਿ ਤੁਸੀਂ ਤਾਂ ਐਂ ਉਲਝ ਗਏ ਜੀ, ਤੁਹਾਡੇ ਤਾਂ ਸ਼ੰਕਾ ਸ਼ੋਭਾ ਪੈ ਗਿਆ ਜੀ, ਤੁਸੀਂ ਤਾਂ ਐਂ ਹੋ ਜੀ, ਉਹ ਹੈ। ਜਾਂ ਫਿਰ ਰਜਿੰਦਰ ਗੁਪਤਾ ਦਾ ਜਦੋਂ ਨਾਮ ਐਲਾਨਿਆ ਸੀ ਤਾਂ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜੀ ਆਵਾਜ਼ ਉੱਠੀ ਸੀ, ਉਹ ਜਿਹੜਾ ਮਾਹੌਲ ਬਣਿਆ ਸੀ, ਉਹਨੂੰ ਮੱਠਾ ਕਰਨ ਦੇ ਲਈ ਬਾਕੀ ਮੁੱਦਿਆਂ ਤੋਂ, ਹੜ੍ਹਾਂ ਵਾਲੇ ਮਾਮਲੇ ਦੀ ਆਪਣੀਆਂ ਨਲਾਇਕੀਆਂ ਜੋ ਜਲੂਸ ਨਿਕਲ ਰਿਹਾ ਸਾਰੇ ਵਿੱਚੇ ਟਰਾਂਸਫਾਰਮਰ ਕ੍ਰਾਂਤੀ ਜੇ ਉਹ ਤੋਂ ਜਿਹੜਾ ਜਲੂਸ ਨਿਕਲ ਰਿਹਾ ਉਹ ਤੋਂ ਸਾਰਾ ਧਿਆਨ ਹਟਾਉਣ ਲਈ ਹੁਣ ਰਜਿੰਦਰ ਗੁਪਤਾ ਦਾ ਕਿਤੇ ਜ਼ਿਕਰ ਹੀ ਨਹੀਂਗਾ ਕਿ ਉਹ ਕਿਉਂ ਲਿਆਂਦਾ ਜੀ, ਜ਼ਿਕਰ ਤਾਂ ਹੁਣ ਆਹ ਹੋਣ ਲੱਗ ਪਿਆ। ਉਹ ਸਾਰੇ ਮੁੱਦੇ ਤੋਂ ਹਟਾ ਕੇ ਇੱਧਰ ਧਿਆਨ ਕੇਂਦਰਿਤ ਕਰਨ ਲਈ ਕੁਝ ਕੀਤਾ, ਮਤਲਬ ਇਹ ਕੁਝ ਵੀ ਸੰਭਵ ਹੈ। ਸਹੀ ਹੈ, ਜਿੰਨੇ ਕੌਣ ਨੇ ਉਹਨੇ ਕੌਣ ਸੰਭਵ ਨੇ, ਪਰ ਇਹ ਸਾਡੇ ਇੱਕ ਸੰਵਿਧਾਨਕ ਵਿਧਾਨਕ ਸਿਸਟਮ ਦਾ ਇਹ ਸਾਡੇ ਸਾਹਮਣੇ ਇੱਕ ਜਨਾਜ਼ਾ ਪਿਆ ਕਿ ਆਹ ਹਾਲ ਹੈ ਜੀ, ਕਿਹੋ ਜਿਹਾ ਪ੍ਰਕਿਰਿਆ ਕਿ ਜਿੱਥੇ ਐਮਐਲਏ ਨੂੰ ਵੀ ਨਹੀਂ ਪਤਾ ਲੱਗਦਾ, ਉਹਨਾਂ ਦੇ ਕੋਈ ਨਾਮ ਲਿਖ ਲਵੇ, ਕੋਈ ਦਸਤਖਤ ਕਰ ਲਵੇ ਤੇ ਫਿਰ ਆਮ ਲੋਕਾਂ ਕੀ ਕੁਝ ਹੁੰਦਾ ਹੋਊਗਾ, ਸਵਾਲ ਤਾਂ ਇਹ। ਜੀ ਬਿਲਕੁਲ, ਦੇਖੋ ਕਮਾਲ ਦੀ ਗੱਲ ਹੈ ਨਾ ਕਿ ਆਪੇ ਹੀ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਕਿ ਬਈ ਦਿੱਲੀ ਵਾਲਿਆਂ ਦਾ ਨਾਂ ਲਿਆ ਤੇ ਸਾਈਨ ਕਰਾ ਲਏ। ਹੋ ਸਕਦਾ ਕੱਲ ਨੂੰ ਕੋਈ ਹੋਰ ਇਸ ਤੋਂ ਵੀ ਜ਼ਿਆਦਾ ਕਲਾਕਾਰ ਕੋਈ ਬੰਦਾ ਆਵੇ ਤੇ ਦਿੱਲੀ ਵਾਲਿਆਂ ਦਾ ਨਾਂ ਲੈ ਲੇ, ਜਾਂ ਕੋਈ ਵੀਡੀਓ ਸੁਨੇਹਾ ਲੈ ਆਵੇ ਜਾਂ ਕੋਈ ਆਡੀਓ ਸੁਨੇਹਾ ਲੈ ਆਵੇ। ਇਹਦਾ ਮਤਲਬ ਹੈ ਕਿ ਇਹਨਾਂ ਨੇ ਕੋਈ ਸਵਾਲ ਨਹੀਂ ਕਰਨਾ ਪਾਰਟੀ ਦੇ ਨਾਂ ਦੇ ਉੱਤੇ ਜਾਂ ਕੋਈ ਦਿੱਲੀ ਦੇ ਨਾਂ ਦੇ ਉੱਤੇ, ਇਹਨਾਂ ਦੇ ਵਿਧਾਇਕਾਂ ਦੇ ਹੱਥ ਖੜੇ ਨੇ। ਇਸ ਤਰੀਕੇ ਨਾਲ ਪੰਜਾਬ ਸਰਕਾਰ ਚੱਲ ਰਹੀ ਹੈ ਕਿ ਕੋਈ ਬੰਦਾ ਡਰਾ ਕੇ ਜਾਂ ਕੋਈ ਬੰਦਾ ਕਿਸ ਤਰੀਕੇ ਦੀ ਕਲਾਕਾਰੀ ਕਰਕੇ ਤੇ ਵਿਧਾਇਕਾਂ ਤੋਂ ਜੋ ਮਰਜ਼ੀ ਕਰਵਾ ਜਾਵੇ। ਜੀ, ਅਗਲੀ ਖਬਰ ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਪੰਥਕ ਮਾਮਲੇ ਦੀ। ਐਸਜੀਪੀਸੀ ਦੀ ਪ੍ਰਧਾਨਗੀ ਦੇ ਚਰਚੇ ਹੁਣੇ ਤੋਂ ਚੱਲਣ ਲੱਗ ਪਏ ਨੇ। ਪ੍ਰਧਾਨ ਧਾਮੀ ਸਾਹਿਬ ਜਿਹੜੇ ਮੌਜੂਦਾ ਪ੍ਰਧਾਨ ਨੇ ਇਸ ਟਾਈਮ, ਉਹਨਾਂ ਦੇ ਸਰਕਾਰ 'ਚ ਭਾਰਾ ਸਾਰਾ ਕਿ ਉਹ ਦੂਰ ਹੋ ਜਾਣਗੇ। 3 ਨਵੰਬਰ ਨੂੰ ਕਿਹਦੀ ਚੋਣ ਹੋਣੀ ਹੈ ਜੀ? ਬਿਲਕੁਲ ਜੀ, 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਇਜਲਾਸ ਸੱਦ ਲਿਆ ਗਿਆ ਜੀ, ਤੇ ਹਰ ਸਾਲ ਜਿਹੜੇ ਮੈਂਬਰ ਨੇ ਉਹ ਨਵੇਂ ਸਿਰੇ ਤੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਸਕੱਤਰ ਤੇ ਹੋਰ ਅਹੁਦੇਦਾਰ 14-15 ਅਹੁਦੇਦਾਰਾਂ ਦੀ ਸਾਰਿਆਂ ਦੀ ਚੋਣ ਕਰਦੇ ਨੇ ਜੀ। ਇਹ ਸਾਲਾਨਾ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਅਪਣਾਈ ਤਾਂ ਇਸ ਲਈ ਗਈ ਸੀ ਕਿ ਤਾਂ ਕਿ ਸਿਸਟਮ ਦਰੁਸਤ ਰਹੇ, ਕੋਈ ਆਪਣੇ ਆਪ ਨੂੰ ਪੱਕਾ ਨਾ ਸਮਝੇ। ਤੇ ਵੈਸੇ ਤਾਂ ਇਹ ਸੰਵਿਧਾਨਕ ਬੋਡੀ ਹੈ ਐਸਜੀਪੀਸੀ, ਤੇ ਉਹਦੇ ਅਨੁਸਾਰ ਤਾਂ 5 ਸਾਲ ਬਾਅਦ ਇਹਦੀ ਵੈਸੇ ਹੀ ਆਮ ਚੋਣ ਹੋਣੀ ਹੁੰਦੀ ਹੈ, ਜਿਹੜੀ ਦਹਾਕਿਆਂ ਬੱਧੀ ਨਹੀਂ ਹੋ ਰਹੀ ਜੀ। ਸਹੀ ਹੈ। ਤੇ ਉਹਦੀ ਮੰਗ ਜਿਹੜੀ ਤੇ ਕਾਬਜ਼ ਉਹ ਜਮਾ ਹੀ ਨਹੀਂ ਕਰਦੀ, ਨਾ ਅਕਾਲੀ ਕਰਨ ਤੇ ਨਾ ਐਸਜੀਪੀਸੀ ਵਾਲੇ ਕਰਨ ਜਿਹੜੇ ਕਾਬਜ਼ ਨੂੰ ਲੱਗਦਾ ਕਿ ਸਾਡੀ ਤਾਂ ਗੱਲ ਚੱਲ ਰਹੀ ਹੈ। ਕੱਲ ਵੀ ਇੱਕ ਮੈਂਬਰ, ਪਰਸੋਂ ਵੀ ਇੱਕ ਮੈਂਬਰ ਚੜ੍ਹਾਈ ਕਰ ਗਿਆ, ਤੇ ਇਹ ਤੋਂ ਪਹਿਲਾਂ ਕਿੰਨੇ ਮੈਂਬਰ ਇਸ ਦੁਨੀਆ ਤੋਂ ਜਾ ਚੁੱਕੇ ਨੇ, ਕਈ ਵਿਦੇਸ਼ਾਂ 'ਚ ਨੇ, ਕਈ ਆਉਣ ਦੀ ਸਥਿਤੀ 'ਚ ਨਹੀਂ। ਉਹਦੇ ਬਾਵਜੂਦ ਉਹ ਲੱਗੀ ਜਾਂਦਾ ਕਿ ਅਜੇ ਕੌਰਮ ਪੂਰਾ ਹੈ, ਸਾਡੀ ਵੋਟ ਬਣੀ ਜਾਂਦੀ ਹੈ, ਸਾਡਾ ਸੈੱਟ ਹੈਗਾ, ਆਪਾਂ ਕਰ ਲਓ। ਹੁਣ 3 ਨਵੰਬਰ ਨੂੰ ਇਜਲਾਸ ਜਿਹੜਾ ਰੱਖਿਆ ਗਿਆ ਜੀ, ਪਹਿਲਾਂ ਤਾਂ ਉਹਦੇ ਤੇ ਨਵੀਂ ਚਰਚਾ ਆਈ। ਕੱਲ ਅੰਤਰਿਮ ਕਮੇਟੀ ਦੀ ਬੈਠਕ ਸੀ। ਅੰਤਰਿਮ ਕਮੇਟੀ ਦੀ ਬੈਠਕ 'ਚ ਬਲਵੰਤ ਸਿੰਘ ਰਾਜੋਆਣਾ ਨਾਲ ਮਾਮਲਾ ਵਿਚਾਰਿਆ ਗਿਆ ਜੀ ਕਿ ਜੇ 15 ਤਰੀਕ ਨੂੰ ਉਹਦਾ ਕੇਸ ਲੱਗਦਾ, ਜਿਵੇਂ ਅਦਾਲਤ ਨੇ ਕਹਿਤਾ ਸੀਗਾ ਵੀ ਕਿ ਅਸੀਂ ਤਾਂ ਰੋਕ ਨਹੀਂ ਲਈ ਉਹਦੀ ਫਾਂਸੀ, ਤੇ ਕਿਹਨੇ ਰੋਕਿਆ, ਕਿਉਂ ਇੰਨੀ ਦੇਰ ਤੋਂ ਲਟਕਾਇਆ ਹੈ ਨਾ, ਕਿਉਂਕਿ ਉਹਨੂੰ ਇੰਨੇ ਸਾਲਾਂ ਤੋਂ ਚੱਕੀਆਂ 'ਚ ਬੰਦ ਰੱਖਿਆ। ਸਵਾਲ ਤਾਂ ਇਹ ਵੀ ਖੜਾ ਕਿ ਜੇ ਫਾਂਸੀ ਦੀ ਸਜ਼ਾ ਉਸ ਸਮੇਂ ਦਿੱਤੀ ਗਈ ਸੀ ਤੇ ਫਿਰ ਹੁਣ ਤੱਕ ਚੱਕੀਆਂ 'ਚ ਕਿਉਂ ਰੱਖਿਆ ਵਾ, ਵੀ 2 ਸਜ਼ਾਵਾਂ ਇਕੱਠੀਆਂ ਕਿਵੇਂ? ਤੇ ਜੇ ਰਿਹਾਈ ਦੀ ਅਪੀਲ ਹੈ ਤਾਂ ਉਹਦੇ ਤੇ ਇੱਕ ਫੈਸਲਾ ਕਿਉਂ ਨਹੀਂ ਹੈ, ਹੈਨਾ? ਤੋ ਇਹ ਸਾਰੀ ਪ੍ਰਕਿਰਿਆ ਨੂੰ ਲੈ ਕੇ ਕੱਲ ਕਹਿੰਦੇ ਬੈਠਕ 'ਚ ਇਹ ਵੀ ਗੱਲ ਆਈ ਕਿ ਖੁਦ ਐਡਵੋਕੇਟ ਧਾਮੀ ਹੋਰੀ ਉਹਨੂੰ ਫਿਰ ਮਿਲਣ ਜਾਣਗੇ, ਪਰ ਕੱਲ ਤੱਕ ਇਹ ਸੀਗਾ ਕਿ 15 ਅਕਤੂਬਰ ਦੇ ਲਈ ਅਜੇ ਕੇਸ ਲਿਸਟ ਨਹੀਂ ਹੋਇਆ ਜੀ, ਕਿ ਇਹਦਾ ਮਤਲਬ 15 ਅਕਤੂਬਰ ਨੂੰ ਸ਼ਾਇਦ ਸੁਣਵਾਈ ਨਾ ਹੋਵੇ, ਅਗਾਂਹ ਪੈ ਜਾਵੇ। ਇਹਦੇ ਪਿੱਛੇ ਕੀ ਪਹਿਲੂ ਹੈ ਜੇ ਪਤਾ ਨਹੀਂ। ਉਹ ਤੋਂ ਇਲਾਵਾ ਕੁਝ ਹੋਰ ਹੜ੍ਹਾਂ ਦੇ ਮਾਮਲੇ 'ਚ ਐਸਜੀਪੀਸੀ ਨੇ ਕੀ ਕਰਨਾ, ਇਹਦੇ ਉੱਤੇ ਵਿਚਾਰਾਂ ਹੋਈਆਂ, ਪਰ ਕਹਿੰਦੇ ਬੈਠਕ 'ਚ ਕਿਤੇ ਤੈਅ ਹੀ ਨਹੀਂ ਸੀਗਾ ਕਿ 3 ਨਵੰਬਰ ਨੂੰ ਇਜਲਾਸ ਬੁਲਾਉਣਾ। ਠੀਕ ਹੈ, ਬਾਹਰ ਆ ਕੇ ਧਾਮੀ ਸਾਹਿਬ ਨੇ ਸਿੱਧਾ ਪ੍ਰੈਸ ਕਾਨਫਰੰਸ ਦੱਸਦਾ ਤੇ ਬਾਕੀ ਮੈਂਬਰ ਕਹਿੰਦੇ ਇੱਕ ਦੂਜੇ ਦੇ ਮੂੰਹ ਤੇ ਨਹੀਂ ਦੇਖਣ ਲੱਗੇ। ਫਿਰ ਇਹ ਕੀ ਹੈ, ਕੌਣ ਚਲਾ ਰਿਹਾ ਇਸ ਧਾਰਮਿਕ ਸੰਸਥਾ ਨੂੰ? ਇਹ ਤੋਂ ਬਾਅਦ ਇਹਦੇ ਲਈ ਬਾਰ-ਬਾਰ ਸਵਾਲ ਇਸੇ ਲਈ ਉੱਠਦਾ ਨਾ। ਹੁਣ ਅੱਗੇ ਹਰ ਵਾਰ ਜੀ
ਇਹ ਜਾ ਕੇ ਨਵੰਬਰ ਦੇ ਆਖਰੀ ਹਫ਼ਤੇ ਹੁੰਦੀ ਹੈ ਚੋਣ। ਤੇ ਫਿਰ ਇਸ ਵਾਰ ਵੀ 24 ਨਵੰਬਰ ਤੋਂ ਬਾਅਦ ਹੋ ਸਕਦੀ ਹੈ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦਾ ਵੱਡਾ ਸਮਾਗਮ ਹੈ 24 ਤਰੀਕ ਨੂੰ, ਤੇ ਉਹ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਪ੍ਰਧਾਨਗੀਆਂ ਦੀ ਪੈ ਗਈ। ਉਹ ਤੋਂ ਬਾਅਦ ਤੁਸੀਂ ਹੁਣ ਤਾਂ ਹਰ ਚੀਜ਼ਾਂ ਅੱਗੇ ਪਿੱਛੇ ਜਿੱਥੇ ਮਰਜ਼ੀ ਲੈ ਜਾਓ, ਹੁਣ ਤਾਂ ਇਹ ਤੈਅ ਸ਼ਡਿਊਲ ਤਹਿਤ ਵੀ ਕਰਨੀ ਹੁੰਦੀ 24 ਨਵੰਬਰ ਤੋਂ ਬਾਅਦ ਹੋ ਜਾਣੀ ਸੀ। ਹੁਣ ਉਹ ਤੋਂ ਪਹਿਲਾਂ ਤੁਸੀਂ ਪ੍ਰਬੰਧ ਕਰਦੇ ਫਿਰੋਗੇ ਕਿ ਮੈਂਬਰ ਕੱਢਦੇ ਫਿਰੋਗੇ? ਸਹੀ ਗੱਲ ਤਾਂ ਇਹ ਵੀ ਹੈ ਜੀ। ਦੂਜਾ, ਜੇਕਰ ਇਸ ਪਹਿਲੂ ਤੇ ਅਗਾਂਹ ਵਧਣਾ ਤਾਂ ਇਹਦਾ ਮਤਲਬ ਕਿ ਜਿਹੜੀ 14 ਨਵੰਬਰ ਨੂੰ ਨਤੀਜੇ ਆਉਣੇ ਨੇ ਤਰਨਤਾਰਨ ਸੀਟ ਦੇ, ਉਹ ਤੋਂ ਕੋਈ ਭੈ ਖਾਂਦੇ ਆ ਕਿ ਉਹ ਨਤੀਜੇ ਜੇ ਅਕਾਲੀ ਦਲ ਬਾਦਲ ਧਿਰ ਨੂੰ ਹੋਰ ਥੱਲੇ ਲੈ ਗਏ, ਹੋਰ ਗਿਰਾਵਟ ਚ ਲੈ ਗਏ, ਤਾਂ ਫਿਰ ਕਿਤੇ ਹੋਰ ਮੈਂਬਰ ਟੁੱਟ ਕੇ ਹੁਣ, ਕਿਉਂਕਿ ਪਹਿਲਾਂ ਤਾਂ ਆਪਣੇ ਅੰਦਰੋਂ ਹੀ ਬੀਬੀ ਜਗੀਰ ਕੌਰ ਖੜੀ ਹੋ ਗਈ, ਕੁੰਨਥ ਹੋਰੀ ਖੜੇ ਹੋ ਗਏ, ਤਾਂ ਉਹ ਆਪਣੀ ਧਿਰ ਚੋਂ ਸੀ, ਆਪਣੀ ਚੋਂ ਬਗਾਵਤ ਹੋਈ ਸੀ ਮੰਨ ਲਓ, ਪਰ ਹੁਣ ਤਾਂ ਉਹ ਪ੍ਰੋਪਰ ਤੌਰ ਤੇ ਸਾਹਮਣੇ ਇੱਕ ਪਾਰਟੀ ਦੇ ਰੂਪ ਚ ਖੜੇ ਨੇ ਜੀ, ਤੇ ਪਾਰਟੀ ਦੇ ਉਹ ਬੰਦੇ ਹੁਣ ਇਕੱਠੇ ਲੜ ਰਹੇ ਨੇ ਤਰਨਤਾਰਨ ਜਿਮਨੀ ਚੋਣ। ਉਹ ਚ ਆਪਣਾ ਅੰਮ੍ਰਿਤਸਰ ਅਕਾਲੀ ਦਲ ਵੀ ਹੈਗਾ ਮਾਨਦਲ ਵਾਲਾ, ਇਸ ਲਈ ਉਹਦੇ ਕੋਲ ਵੀ ਕੁਝ ਮੈਂਬਰ ਹੈਗੇ ਨੇ, ਤੇ ਕੀ ਇਹ ਤਿੰਨੇ ਧਿਰਾਂ ਦੇ ਇਕੱਠੇ ਹੋ ਕੇ ਕਿਤੇ ਚੁਣੌਤੀ ਨਾ ਬਣ ਜਾਣ, ਇਸ ਲਈ ਉਹ ਵੋਟਾਂ ਤੋਂ ਪਹਿਲਾਂ ਕਰਾ ਲਓ। ਇਹ ਵੀ ਚਰਚਾ। ਪਰ ਧਾਮੀ ਸਾਹਿਬ ਤਾਂ ਛੱਡ ਕੇ ਪਹਿਲਾਂ ਹੀ ਘਰਾਂ ਚਲੇ ਗਏ ਸੀ, ਬਸਾਂ ਮਨਾ ਮਨੂ ਕੇ ਸੁਖਵੀਰ ਲਿਆਏ ਸੀ, ਜਥੇਦਾਰਾਂ ਤਾਂ ਮੰਨੇ ਨਹੀਂ, ਸੁਖਵੀਰ ਦੇ ਮਨਾਈ ਮੰਨੇ ਸੀ। ਕੀ ਧਾਮੀ ਸਾਹਿਬ ਲਾਂਭੇ ਹੋ ਰਹੇ ਨੇ ਜੀ? ਕਿ ਜਿਹੜਾ ਘੁੰਨਸ ਕਿਸੇ ਸਮੇਂ ਧਾਮੀ ਸਾਹਿਬ ਦੇ ਸਾਹਮਣੇ ਬਾਗੀ ਹੋ ਕੇ ਖੜਾ ਹੋਇਆ ਸੀ, ਉਹ ਹੁਣ ਇਧਰੋਂ ਵੀ ਹੋ ਸਕਦਾ ਸੁਖਵੀਰ ਉਹਨੂੰ ਗਾਹ ਤੋਰ ਸਕਦੇ ਨੇ ਕਿ ਆਪਾਂ ਇੱਧਰ ਲਿਆਈਏ ਉਹਨੂੰ, ਕੀ ਵੀ ਹੋ ਸਕਦਾ। ਕੋਈ ਹੋਰ ਨਾਮ ਜਿਹਾ ਹੋ ਸਕਦਾ, 2-3 ਨਾਮ ਹੋਰ ਲਾਈਨ ਚ ਕਤਾਰ ਖੜੇ ਨੇ ਜਿਹੜੇ ਬਣਨਾ ਚਾਹੁੰਦੇ ਨੇ। ਤੋਂ ਇਸ ਲਈ ਪਹਿਲਾ ਤਾਂ ਸਵਾਲ ਇਹ ਹੈ ਕਿ ਕੀ ਧਾਮੀ ਉਮੀਦਵਾਰ ਹੋਣਗੇ ਜਾਂ ਨਹੀਂ। ਦੂਜਾ ਸਵਾਲ ਇਹ ਹੈ ਕਿ ਕੀ ਬਾਕੀਆਂ ਵਾਲਾ ਉਮੀਦਵਾਰ ਕੋਈ ਤੋੜ ਕੇ ਇੱਧਰ ਲਿਆਂਦਾ ਜਾਊਗਾ। ਤੀਜਾ ਸਵਾਲ ਇਹ ਹੈ ਕਿ ਕੀ ਬਾਕੀ ਕੋਈ ਇਕਜੁੱਟ ਹੋ ਕੇ ਸਾਹਮਣੇ ਲੜਨਗੇ ਵੀ ਜਾਂ ਨਹੀਂ ਜੀ। ਤੇ ਚੌਥਾ ਇਹ ਹੈ ਕਿ ਇੰਨੀ ਘਾਲ ਕਿਉਂ ਜਦੋਂ ਸਾਹਮਣੇ ਇੱਕ ਚੋਣ ਪਈ ਹੋਵੇ, ਕਿਉਂਕਿ ਐਸਜੀਪੀਸੀ ਦੇ ਮੈਂਬਰ ਧਾਮੀ ਸਣੇ ਤਾਂ ਰਾਜਨੀਤਿਕ ਤੌਰ ਤੇ ਵੀ ਤਾਂ ਅਕਾਲੀ ਦਲ ਬਾਦਲ ਨਾਲ ਨੇ ਨਾ, ਫਿਰ ਉੱਧਰ ਵੀ ਤੁਸੀਂ ਕੰਮ ਕਰਨਾ ਹੁੰਦਾ। ਤੇ ਦੂਸਰਾ ਸਭ ਤੋਂ ਵੱਡਾ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੋਵੇ, ਤੇ ਤੁਸੀਂ ਉਹਨਾਂ ਦੇ ਪ੍ਰਬੰਧਾਂ ਦੇ ਵਿੱਚੋਂ ਨਿਕਲ ਕੇ ਅਚਾਨਕ ਚੋਣ 'ਚ ਜਾ ਰਹੇ ਹੋ। ਇਸ ਲਈ ਕਈ ਸਵਾਲ ਖੜੇ ਹੋ ਗਏ ਜੀ, ਤੇ ਉਹਨਾਂ ਹੀ ਸਵਾਲਾਂ 'ਚ ਇਹ ਵੀ ਸਵਾਲ ਹੈ ਕਿ ਧਾਮੀ ਜੀ ਮੁੜ ਕੇ ਪ੍ਰਧਾਨਗੀ ਵੱਲ ਆਉਂਦੇ ਨੇ ਕਿ ਨਹੀਂ, ਤੇ ਜੇ ਉਹ ਨਹੀਂ ਆਉਂਦੇ ਤਾਂ ਕੌਣ ਆਉਂਦਾ। ਦੇਖਦੇ ਜੀ 3 ਨਵੰਬਰ ਕਿਹੜਾ ਦੂਰ ਹੈ। ਹਾਂਜੀ ਜੀ, ਕਿਉਂਕਿ ਦੂਜੀਆਂ ਧਿਰਾਂ ਵੀ ਮੈਨੂੰ ਲੱਗਦਾ ਉਨੀਆਂ ਜ਼ਿਆਦਾ ਇਹਦੇ 'ਚ ਕੁਝ ਦਿਲਚਸਪੀ ਨਹੀਂ ਦਿਖਾ ਰਹੀਆਂ, ਕਿਉਂਕਿ ਉਹਨਾਂ ਨੇ 2 ਵਾਰੀ ਵੇਖ ਲਿਆ ਕਿ ਬਈ ਇੱਕ ਵਾਰੀ ਜਗੀਰ ਕੌਰ ਲੜ ਕੇ ਦੇਖ ਲਿਆ, ਇੱਕ ਵਾਰੀ ਜਿਹੜਾ ਉਹ ਧਾਮੀ ਸਾਹਿਬ ਫਿਰ ਦੁਬਾਰਾ ਬਣ ਗਏ ਸੀਗੇ। ਸੋ ਸਾਰੀਆਂ ਧਿਰਾਂ ਨੂੰ ਮੇਰੇ ਖਿਆਲ ਦੇ ਨਾਲ ਸ਼ਰਮਾ ਜੀ ਕਾਬਜ਼ ਹੋਣ ਦੀ ਥਾਂ ਤੇ ਜਾਂ ਜਿੱਤਣ ਦੀ ਥਾਂ ਤੇ ਜੇਕਰ ਕੋਈ ਪੰਥਕ ਏਜੰਡੇ ਦੇ ਤਹਿਤ ਚੱਲ ਕੇ ਤੇ ਇਹਦੇ ਵਿੱਚ ਲਾਮਬੰਦੀ ਕੀਤੀ ਜਾਵੇ ਤਾਂ ਸ਼ਾਇਦ ਨਤੀਜੇ ਸਾਰਥਕ ਜਿਹੜੇ ਨੇ ਉਹ ਨਿਕਲ ਸਕਦੇ ਨੇ। ਅਗਲੀ ਗੱਲ ਕਰੀਏ ਰਾਹਤ ਵਾਲੇ ਚੈੱਕਾਂ ਦੀ। ਹੁਣ IT ਸੈੱਲ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ, ਉਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਲੋਕਾਂ ਨੂੰ ਦੱਸ ਦਈਏ ਵੀ ਇੰਨੀ ਰਾਹਤ ਦੇਤੀ, ਸਭ ਤੋਂ ਵੱਧ ਸਭ ਤੋਂ ਪਹਿਲਾਂ ਜ਼ੋਰ ਲੱਗਿਆ ਪਿਆ ਉਹਨਾਂ ਦਾ। ਪਰ ਕਹਿੰਦੇ ਰਾਹਤ ਵਾਲੇ ਚੈੱਕਾਂ ਦੇ ਨਾਲ ਤਾਂ ਮਾਨ ਸਾਹਿਬ ਦੀਆਂ ਫੋਟੋਆਂ ਦੀ ਵੱਧ ਚਰਚਾ ਹੋ ਗਈ ਪ੍ਰਵੀਨ ਜੀ। ਜਦੋਂ ਕਰੋਨਾ ਕਾਲ ਸੀ ਨਾ ਜੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਲੱਗੀਆਂ ਸੀ ਕਰੋਨਾ ਟੀਕੇ ਵਾਲੇ ਸਰਟੀਫਿਕੇਟ। ਹਾਂਜੀ ਬਿਲਕੁਲ। ਤੇ ਤਦ ਬਹੁਤ ਸਵਾਲ ਖੜਾ ਹੋਇਆ ਸੀਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਜਿਹੜੇ ਕਰੋਨਾ ਕਰਕੇ ਮਰੇ ਨੇ ਉਹਨਾਂ ਦੇ ਡੈਥ ਸਰਟੀਫਿਕੇਟਾਂ ਦੀ ਫੋਟੋ ਲਵਾ ਲਓ। ਜੇ ਤੁਸੀਂ ਇਹ ਟੀਕੇ ਲਵਾ ਕੇ ਦਮ ਭਰ ਰਹੇ ਹੋ ਕਿ ਮੈਂ ਤੁਹਾਨੂੰ ਬਚਾ ਰਿਹਾ ਜੀ, ਤਾਂ ਫਿਰ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਲਈ ਵੀ ਜ਼ਿੰਮੇਵਾਰੀ ਲੈ ਲਓ ਨਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਜ਼ਿੰਮੇਵਾਰ ਹਾਂ, ਮੈਂ ਤੁਹਾਨੂੰ ਬਿਲਕੁਲ ਕਿਉਂ ਨਹੀਂ ਬਣਦੀ। ਤੇ ਇਸ ਲਈ ਇਹ ਜਦੋਂ ਫੋਟੋ ਕਲਚਰ ਅੱਗੇ ਵੱਧਦਾ ਤਾਂ ਕਈ ਸਵਾਲ ਨਾਲ ਲੈ ਕੇ ਆਉਂਦਾ। ਸਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਉਹ ਵਿਅਕਤੀ ਹੈ ਜਿਹਨੇ ਸਭ ਤੋਂ ਵੱਧ ਉੱਚੀ ਆਵਾਜ਼ ਦੇ ਵਿੱਚ ਵੱਡੀਆਂ ਸਟੇਜਾਂ ਤੋਂ ਲੱਖਾਂ ਦੇ ਇਕੱਠਾਂ ਦੇ ਵਿੱਚੋਂ ਇਸ ਫੋਟੋ ਕਲਚਰ ਦਾ ਵਿਰੋਧ ਕੀਤਾ। ਜਨਤਕ ਪਈਆਂ ਨੇ ਉਹ ਗੱਲਾਂ ਕਿ ਆਹ ਦੇਖ ਲਓ ਜੀ, ਇਹ ਤਾਂ ਹੁਣ ਜਿਹੜੀ ਬੇਲ ਦਿਆ ਕਰਨਗੇ ਬੀਬੀਆਂ ਨੂੰ, ਪਿੰਡਾਂ ਨੂੰ, ਗੁਰੂ ਘਰਾਂ ਨੂੰ, ਧਾਰਮਿਕ ਸਥਾਨਾਂ ਨੂੰ, ਭਾਂਡੇ ਵਾਲੀਆਂ, ਉਹਦੇ ਤੇ ਵੀ ਫੋਟੋਆਂ ਲਾਉਣਗੇ ਜੀ। ਇਹ ਤਾਂ ਜੀ ਸਾਈਕਲ ਦੀ ਚੈਨ ਤੇ ਵੀ ਫੋਟੋ ਲਾਈ ਫਿਰਦੇ ਨੇ ਜੀ, ਟੋਕਰੀ ਤੇ ਵੀ ਫੋਟੋ ਲਾਈ ਫਿਰਦੇ ਨੇ ਜੀ ਬਾਦਲ ਤਾਂ। ਇਹ ਤਾਂ ਜੀ ਐਂਬੂਲੈਂਸਾਂ ਤੇ ਵੀ ਕੈਪਟਨ ਦੀ ਫੋਟੋ ਹੈ ਜੀ, ਇਹ ਤਾਂ ਕਰੋਨਾ ਕਿੱਟਾਂ ਦੀ ਫੋਟੋ ਲਾ ਲਈ ਜੀ, ਦੇਖ ਲਓ ਜੀ ਫੋਟੋ ਫੋਬੀਆ ਹੋ ਗਿਆ। ਜਦੋਂ ਆਪ ਆਏ ਜੀ, ਮਤਲਬ ਕੋਈ ਗਲੀ ਨਹੀਂ ਛੱਡੀ, ਕੋਈ ਮਹੱਲਾ ਨਹੀਂ ਛੱਡਿਆ, ਕੋਈ ਖੰਭਾ ਨਹੀਂ ਛੱਡਿਆ, ਕੋਈ ਪੱਟਾ ਨਹੀਂ ਛੱਡਿਆ, ਕੋਈ ਕੰਧ ਨਹੀਂ ਛੱਡੀ ਜਿੱਥੇ ਫੋਟੋਆਂ ਨਾ ਟੰਗੀਆਂ ਹੋਣ ਜੀ। ਹੋਰ ਛੱਡੋ ਰੁਜ਼ਗਾਰ ਮੇਲੇ ਪ੍ਰਾਈਵੇਟ ਨੇ ਕਿ ਸਰਕਾਰੀ ਨੇ, ਕਿਸੇ ਨੂੰ ਨਿਯੁਕਤੀ ਪੱਤਰ ਦੇਣਾ, ਨੌਕਰੀ ਦੇਣੀ ਹੈ ਜਾਂ ਨਹੀਂ ਦੇਣੀ ਇਹ ਪਤਾ ਨਹੀਂ। ਨਵੀਂ ਨੌਕਰੀ ਇੱਕ ਪੈਦਾ ਨਹੀਂ ਕੀਤੀ, ਖਾਲੀ ਥਾਵਾਂ ਭਰੀ ਜਾਂਦੇ ਨੇ, ਜਾਂ
ਜਿਹੜੇ ਨੌਕਰੀ ਤੇ ਕੰਮ ਕਰਦੇ ਬੰਦਿਆਂ ਦੀ ਕਿਤੇ ਡੈਥ ਹੁੰਦੀ ਹੈ ਜਾਂ ਕਿਸੇ ਹੋਰ ਹਾਦਸੇ 'ਚ ਡੈਥ ਹੁੰਦੀ ਹੈ, ਉਹਦੇ ਰਾਹਤ ਵਜੋਂ ਜਿਹੜੀ ਮਤਲਬ ਰੁਜ਼ਗਾਰ ਮਿਲਦਾ ਹੈ, ਉਹਨਾਂ ਦੇ ਉੱਤੇ ਵੀ ਫੋਟੋਆਂ। ਹੁਣ ਤਾਂ ਜਮਾ ਹੀ ਸ਼ਰਮ ਲਾਤੀ। ਹੜ੍ਹ ਪੀੜਤਾਂ ਦੀ ਮਦਦ ਕਰਨ ਗਏ ਹੋ ਕਿ ਆਪਣਾ ਫੋਟੋ ਪ੍ਰਚਾਰ ਕਰਨ ਗਏ ਹੋ? ਬਿਲਕੁਲ। ਤੁਸੀਂ ਰਾਹਤ ਰਾਸ਼ੀ ਦੇ ਰਹੇ ਹੋ, ਮੁਆਵਜ਼ਾ ਵੀ ਨਹੀਂ ਦੇ ਰਹੇ। ਮੁਆਵਜ਼ਾ ਹੁੰਦਾ ਕਿ ਜਿੰਨਾ ਨੁਕਸਾਨ ਓਨੀ ਭਰਪਾਈ ਜੀ। ਤੁਸੀਂ ਊਂਠ ਦੇ ਮੂੰਹ 'ਚ ਜੀਰੇ ਜਿੰਨਾ ਕੰਮ ਨਹੀਂ ਕਰ ਰਹੇ, ਉਹ ਤੋਂ ਵੀ ਘੱਟ ਕਰ ਰਹੇ ਹੋ ਤੇ ਦਿਖਾ ਰਹੇ ਹੋ ਕਿ ਸਾਰਾ ਕੁਝ ਮੈਂ ਹੀ ਕਰ ਰਿਹਾ। 5 ਕਰੋੜ 70 ਲੱਖ ਰੁਪਈਆ ਕਹਿੰਦੇ ਜੀ ਅਸੀਂ ਅਜਨਾਲਾ ਦੇ 52 ਪਿੰਡਾਂ ਨੂੰ ਵੰਡਣਾ। ਠੀਕ ਹੈ ਜੀ। ਮਤਲਬ 52 ਪਿੰਡਾਂ ਨੂੰ ਜੇ 5 ਕਰੋੜ ਦੇਣਾ ਤਾਂ ਹਿਸਾਬ ਲਾ ਲਓ ਕਿੰਨਾ ਕਿੰਨਾ ਕਾਉਣਾ ਕਿਹਦੇ। ਸਹੀ ਹੈ। ਤੇ ਜੀ ਕਹਿੰਦੇ ਇਹਦੇ ਵਿੱਚ ਮਕਾਨ ਢਹਿ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਖੇਤੀ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਪਿੰਡਾਂ ਦੇ ਵਿਕਾਸ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਕਿਤਾਬਾਂ ਖਰੀਦ ਲਏ ਉਹਦੇ ਵੀ ਚੈੱਕ ਨੇ, ਸਾਰਾ ਕੁਝ ਇਹਦੇ ਵਿੱਚ ਹੈ। ਪਰ ਉਹਦੇ ਨਾਲੋਂ ਵੱਧ ਚਰਚਾ ਇਹ ਹੋਈ ਕਿ ਮੁੱਖ ਮੰਤਰੀ ਸਾਹਿਬ ਜਿਹਨੂੰ ਵੀ ਚੈੱਕ ਫੜਾਉਂਦੇ ਸੀ, ਚੈੱਕ ਦੇ ਉੱਪਰ ਇੱਕ ਲਿਫਾਫੇ ਜਿਹੇ ਵਾਲੇ ਉੱਪਰ ਮੁੱਖ ਮੰਤਰੀ ਸਾਹਿਬ ਦੀ ਆਪਣੀ ਫੋਟੋ ਸੀ। ਇੱਥੇ ਵੀ ਸ਼ਰਮ ਨਾ ਆਈ ਫੋਟੋ ਲਾਉਂਦਿਆਂ ਨੂੰ। ਤੇ ਫਿਰ ਜਿਨ੍ਹਾਂ ਦੀਆਂ ਮੈਸਾਂ ਹੜੀਆਂ, ਜਿਨ੍ਹਾਂ ਦੇ ਪਸ਼ੂ ਧਨ ਹੜਿਆ, ਜਿਨ੍ਹਾਂ ਦਾ ਘਰ ਹੜਿਆ, ਜਿਨ੍ਹਾਂ ਦੀ ਫਸਲ ਹੜੀ, ਉਹਦੇ ਲਈ ਵੀ ਫਿਰ ਸਰਟੀਫਿਕੇਟ ਬਣਵਾ ਲਓ, ਉਹਦੇ ਲਈ ਵੀ ਫੋਟੋ ਬਣਵਾ ਲਓ ਕਿ ਵੀ ਫੋਟੋਆਂ ਲਾ ਕੇ ਅਸੀਂ ਜ਼ਿੰਮੇਵਾਰ ਹਾਂ ਇਹਦੇ ਲਈ। ਸਹੀ ਹੈ। ਮਤਲਬ ਇਹ ਬਸ਼ਰਮੀ ਦੀ ਹੱਦ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਖੁਦ ਨੂੰ ਯਾਦ ਨਹੀਂ ਆਉਂਦਾ, ਜਦੋਂ ਤੁਹਾਨੂੰ ਸਾਨੂੰ ਇਹ ਫੋਟੋ ਦੇਖ ਕੇ ਯਾਦ ਆਉਂਦਾ ਹੈ ਕਿ ਆਪਾਂ ਕਹਿੰਦੇ ਕੀ ਸੀ, ਕਰਦੇ ਕੀ ਆ, ਤਾਂ ਆਪ ਨੂੰ ਵੀ ਯਾਦ ਤਾਂ ਆਉਂਦਾ ਹੋਊਗਾ। ਫਿਰ ਆਪਣੀ ਬਸ਼ਰਮੀ ਤੇ ਸ਼ਰਮ ਹੀ ਨਹੀਂ ਆਉਂਦੀ। ਜੀ ਸਹੀ ਹੈ, ਬਿਲਕੁਲ। ਤਾਂ ਇਹ ਇੱਕ ਵਾਰ ਬੇਸ਼ੱਕ ਦਿਆ ਜੀ ਤੁਸੀਂ ਅਸੀਂ ਇੰਨਾ ਦੇਣਾ, ਤੇ ਪਰ ਕੱਲ ਕੈਬਨਿਟ ਦੀ ਬੈਠਕ ਕੀਤੀ ਤੇ ਕੈਬਨਿਟ ਦੀ ਬੈਠਕ ਫੈਸਲਾ ਕੀ ਕੀਤਾ? ਸਭ ਤੋਂ ਪਹਿਲਾ ਮੁੱਖ ਫੈਸਲਾ ਜੀ, ਅਸੀਂ ਜੀ ਹੁਣ ਸੁਸਾਇਟੀਆਂ ਨੂੰ ਕਹਿੰਦੇ ਆ ਜੀ ਉੱਚੇ ਫਲੈਟ ਬਣਾ ਲਓ। ਅਸੀਂ ਪਾਸ ਕਰਤਾ ਜੀ। ਆਹ ਜਿਹੜੇ ਮਹਿੰਗਾ ਪ੍ਰੋਜੈਕਟ ਹੈ ਜੀ, ਅਸੀਂ ਉਹਨਾਂ ਨੂੰ ਕਹਿੰਦੇ ਆ ਜੀ ਜੇ ਦੁਬਾਰਾ ਜ਼ਮੀਨ ਨਾਲ ਜੋੜਨੀ ਹੈ ਕੋਈ ਤਾਂ ਇੰਨੀ ਫੀਸ ਲੱਗੂਗੀ ਜੀ, ਇੰਨੇ ਏਕੜ ਤੋਂ ਘੱਟ ਨਹੀਂ ਜੋੜਨ ਦੇਵਾਂਗੇ। ਆਹ ਚੱਕੋ ਜੀ ਅਸੀਂ ਰੇਤ ਦੇ ਟੈਂਡਰ ਕਰਤੇ, ਹੁਣ ਅਸੀਂ ਦਰਿਆਵਾਂ 'ਚ ਰੇਤ ਚੱਕ ਦਾਂਗੇ ਤਾਂ ਕਿ ਹੜ੍ਹ ਦੁਬਾਰਾ ਨਾ ਆਵੇ। ਤਿੰਨੋਂ ਕੰਮਾਂ ਨੂੰ ਕੜੀ 'ਚ ਰੱਖ ਕੇ ਦੇਖਿਓ, ਇਹ ਸਰਕਾਰ ਦੇ ਨਾਲ ਨਿੱਜੀ ਪੈਸਾ ਕਮਾਉਣ ਦੀਆਂ ਯੋਜਨਾਵਾਂ। ਜੀ ਸਹੀ ਹੈ, ਬਿਲਕੁਲ। ਰੇਤ ਹਾਊਸਿੰਗ, ਮੈਗਾ ਹਾਊਸਿੰਗ ਪ੍ਰੋਜੈਕਟ, ਇਹ ਸਾਰੇ। ਸੋ ਧਿਆਨ ਕਿੱਥੇ? ਆਪਾਂ ਲਗਾਤਾਰ ਪਿਛਲੇ 1 ਮਹੀਨੇ ਤੋਂ ਗੱਲ ਕਰਦੇ ਹਾਂ ਕਿ ਕੋਈ ਵੀ ਫੈਸਲਾ ਲੈਂਦੇ ਉਹਦੇ ਵਿੱਚੋਂ ਪੈਸਾ ਕਿਵੇਂ ਆਊਗਾ। ਦਿਖਾਵਾ ਇਹ ਹੈ ਕਿ ਖਜ਼ਾਨੇ 'ਚ ਪੈਸਾ ਆਊਗਾ, ਪਰ ਉਹ ਜਨਾਬ ਖੇਡ ਖਿੱਸਿਆਂ 'ਚ ਪੈਸਾ ਲਿਆਉਣ ਦੀ ਆ। ਇਸ ਲਈ ਸਾਰਾ ਧਿਆਨ ਤਾਂ ਉੱਥੇ ਲੱਗਿਆ, ਪੰਜਾਬ ਦੇ ਮਸਲਿਆਂ ਤੇ ਧਿਆਨ ਕਿੱਥੇ? ਇਸ ਲਈ ਹੁਣ ਜਾਂ ਫੋਟੋ ਦਿਖਦੀ ਆ ਜਾਂ ਪੈਸਾ ਦਿਖਦਾ। ਹਾਂਜੀ, ਫਿਰ ਇਸੇ ਕਰਕੇ ਪੈਸਾ ਇਕੱਠਾ ਕਰਨ ਦੇ ਕਰਕੇ ਤਾਂ ਕਦੇ ਤਾਂ ਮੋਹਾਲੀ ਵਾਲੀ ਮੰਡੀ ਦਾ ਚਰਚਾ ਚੱਲ ਪੈਂਦਾ, ਕਦੇ ਕਹਿੰਦੇ ਯੂਨੀਵਰਸਿਟੀ ਵਾਲੀ ਇੰਨੇ 100 ਏਕੜ ਜ਼ਮੀਨ ਵੇਚ ਦੇਣੀ ਹੈ, ਕਦੇ ਲੈਂਡ ਪੂਲਿੰਗ, ਵੀ ਇੱਥੋਂ ਜਿਹੜਾ ਲੁੱਟ ਖਸੁੱਟ ਕੇ ਖਰੂੰਜ ਕੇ ਲੈ ਜਾਈਏ ਲੋਕਾਂ ਕੋਲੋਂ ਕਿਵੇਂ ਨਾ ਕਿਵੇਂ, ਵੀ ਲੋਕਾਂ ਦੇ ਪੱਲੇ ਨਾ ਕੁਛ ਰਹਿ ਜੇ। ਤੁਸੀਂ ਤਾਂ ਆਪ ਰਾਹਤ ਤਾਂ ਕੀ ਦੇਣੀ? ਤੁਸੀਂ ਤਾਂ ਮੁਲਾਜ਼ਮਾਂ ਤੋਂ ਮੰਗੀ ਜਾਂਦੇ ਹੋ ਕਿ ਬਈ ਇੰਨੇ ਕਰੋੜ ਰੁਪਈਆ ਆਹ ਮਹਿਕਮਾ ਦੇਵੇ, ਇੰਨੇ ਕਰੋੜ ਆਹ ਮਹਿਕਮਾ ਦੇਵੇ, ਤੇ ਜੇ ਉਹਨਾਂ ਕੋਲੇ ਹੀ ਹੋਵੇ ਫਿਰ ਉਹ ਮਹਿਕਮੇ ਨਾਲ ਵਧੀਆ ਚੱਲਣ ਲੱਗ ਪੈਣ, ਫਿਰ ਉਹਨਾਂ ਦੀ ਪਰਫਾਰਮੈਂਸ ਨਾ ਸੁਧਰ ਜੇ। ਜੀ, ਅਗਲੀ ਗੱਲ ਕਰੀਏ ਉਹਨਾਂ ਸੂਬਿਆਂ ਦੀ ਜਿਨ੍ਹਾਂ ਨੇ ਆਪਣੀਆਂ ਗਲਤ ਨੀਤੀਆਂ ਅਖਤਿਆਰ ਕੀਤੀਆਂ, ਨਗਦੀ ਵੰਡਣ ਤੇ ਜ਼ੋਰ ਦਿੱਤਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹਨਾਂ ਦੇ ਵਿੱਚ ਖੇਤਰੀ ਪਾਰਟੀਆਂ ਵੀ ਸੀਗੀਆਂ ਤੇ ਦੂਜੀਆਂ ਨੈਸ਼ਨਲ ਪਾਰਟੀਆਂ ਵੀ ਸੀਗੀਆਂ, ਪਰ ਇਸ ਵਰਤਾਰੇ ਨੇ ਸੂਬਿਆਂ ਨੂੰ ਕੰਗਾਲੀ ਦੇ ਉੱਤੇ ਲਿਆ ਖੜਾ ਕੀਤਾ ਜੀ। ਪ੍ਰਵੀਨ ਜੀ, ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਅਸੀਂ ਵਿਸ਼ਵ ਤਾਕਤ ਬਣਨ ਜਾ ਰਹੇ ਹਾਂ, ਵਿਸ਼ਵ ਗੁਰੂ ਬਣਨ ਜਾ ਰਹੇ ਹਾਂ। ਇੱਕ ਪਾਸੇ ਉਹ ਕਹਿੰਦੇ ਜੀ ਕਿ ਹੁਣ ਅਸੀਂ ਵਿਕਸਿਤ ਦੇਸ਼ਾਂ ਦੀ ਸੂਚੀ ਵੱਲ ਸ਼ਾਮਲ ਹੋ ਗਏ ਹਾਂ, ਹਨਾ ਜੀ। ਪਰ ਹਕੀਕਤ ਦੇ ਵਿੱਚ ਉਹ ਆਪ ਹੀ ਦੱਸਦੇ ਆ ਜੀ ਕਿ ਅੱਧੇ ਦੇਸ਼ ਦਾ ਢਿੱਡ ਜੀ ਅਸੀਂ ਮੁਫਤ ਆਟਾ ਦਾਲ ਸਕੀਮ ਨਾਲ ਭਰਦੇ ਹਾਂ। ਤੇ ਫਿਰ ਅਸੀਂ ਕਿੱਥੇ ਖੜੇ? ਜਦੋਂ ਤੁਸੀਂ ਰੁਜ਼ਗਾਰ ਦੇਣ ਵਾਲੇ ਪਾਸੇ ਨਹੀਂ ਗਏ ਜੀ, ਤੇ ਤੁਸੀਂ ਮੁਫਤ ਵੰਡ ਕੇ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਕੰਮ ਕਰਨ ਦੀ ਲੋੜ ਹੀ ਨਹੀਂ, ਤੁਹਾਡਾ ਚੁੱਲ੍ਹਾ ਮੰਗੀ ਜਾਊਗਾ, ਬਸ ਤੁਸੀਂ ਸਾਡੀਆਂ ਵੋਟਾਂ ਰੱਖੋ। ਹੁਣ ਇਸੇ ਪ੍ਰਕਿਰਿਆਵਾਂ ਨੂੰ ਜ਼ਿਆਦਾਤਰ ਸੂਬਿਆਂ ਨੇ ਵੀ ਅਪਣਾਇਆ ਹੋਇਆ। ਆ ਤਾਜੀ ਹੁਣ ਬਿਹਾਰ 'ਚ ਚੋਣ ਹੋਣੀ ਹੈ ਜੀ। ਬਿਹਾਰ ਦੀ ਚੋਣ ਤੋਂ ਪਹਿਲਾਂ ਕਹਿੰਦੇ ਜੀ 1.25 ਕਰੋੜ ਤੋਂ ਵੱਧ, 1 ਕਰੋੜ 21 ਲੱਖ ਤੋਂ ਵੱਧ ਬੀਬੀਆਂ ਦੇ ਖਾਤਿਆਂ ਦੇ ਵਿੱਚ ਕਹਿੰਦੇ ਜੀ ਕੋਈ 12-13 ਹਜ਼ਾਰ ਕਰੋੜ ਰੁਪਈਏ ਦੀ ਰਾਸ਼ੀ ਆ ਜਿਹੜੀ ਉਹਨਾਂ ਦੇ ਖਾਤਿਆਂ 'ਚ ਨਗਦ ਪਈ ਆ, ਮਤਲਬ ਵੰਡ ਕੇ ਇੰਨੇ ਕਰੋੜ ਬੀਬੀਆਂ। ਮੈਨੂੰ ਇਹ ਤੋਂ ਬਿਨਾਂ ਹੋਰ ਕੁਝ ਅਜਿਹੀਆਂ ਯੋਜਨਾਵਾਂ ਰਾਹੀਆਂ ਜਿਹਦੇ ਰਾਹੀਂ ਨਗਦੀ ਪੈਸਾ ਲੋਕਾਂ ਦੇ ਖਾਤਿਆਂ 'ਚ ਜਾਵੇ। ਮਤਲਬ ਸਰਕਾਰੀ ਪੈਸੇ ਨਾਲ ਪਾਰਟੀ ਦੀਆਂ ਵੋਟਾਂ ਖਰੀਦਣ ਦੀ ਕਵਾਇਦ ਆ। ਮੈਨੂੰ ਅੱਜ ਵੀ ਯਾਦ ਹੈ ਪ੍ਰੈਸ ਕਲੱਬ ਦੇ ਵਿੱਚ ਜਦੋਂ ਇਹ ਆਪਣੀਆਂ ਗਰੰਟੀਆਂ ਦੇ ਉਦਘਾਟਨ ਕਰਨ ਆ ਰਹੇ ਸੀ ਤਾਂ ਕੇਜਰੀਵਾਲ ਨੇ ਇਹ ਗੱਲ ਕੀ ਸੀ ਕਿ ਅਸੀਂ ਮੁਫਤ ਬਿਜਲੀ ਕਰ ਰਹੇ ਹਾਂ, ਇੰਨੀ ਸਾਡੇ ਤੇ ਇੰਨਾ ਬੋਝ ਪਊਗਾ, ਅਸੀਂ ਇੰਨਾ ਪੈਸਾ ਖਜ਼ਾਨੇ। ਮੈਂ ਤਦ ਵੀ ਪੁੱਛਿਆ ਸੀ
ਕਿ ਪੈਸਾ ਆਊਗਾ ਤੁਸੀਂ ਕਿੱਥੋਂ? ਸਾਡੇ ਹੀ ਟੈਕਸ ਦੇ ਸਰਕਾਰੀ ਖਜ਼ਾਨੇ ਚੋਂ ਸਾਡੀਆਂ ਵੋਟਾਂ ਖਰੀਦਣ ਆਏ ਹੋ। ਤੇ ਜਵਾਬ ਨਹੀਂ ਕੇਜਰੀਵਾਲ ਨੇ ਦਿੱਤਾ ਉਸ ਸਮੇਂ, ਕਿਉਂਕਿ ਤਿੱਖਾ ਸਵਾਲ, ਸੱਚਾ ਸਵਾਲ ਇਹਨਾਂ ਤੋਂ ਸਹਿਨ ਨਹੀਂ ਹੁੰਦਾ। ਬਿਲਕੁਲ ਸਹੀ। ਹੁਣ ਇਸ ਕੜੀ ਦੇ ਵਿੱਚ ਮੈਂ ਬਿਹਾਰ ਦਾ ਇਹ ਪ੍ਰਕਿਰਿਆ ਦੇਖ ਰਿਹਾ। ਇਹ ਤੋਂ ਪਹਿਲਾਂ ਮਹਾਰਾਸ਼ਟਰ ਦੀ ਸਰਕਾਰ ਨੇ, ਜਿਹੜੀ ਕੇਂਦਰ ਨਾਲ ਤਾਲਮੇਲ ਰੱਖਦੀ ਹੈ, ਡਬਲ ਇੰਜਨ ਵਾਲੀ ਸਰਕਾਰ ਹੈ, ਬਿਹਾਰ 'ਚ ਵੀ ਡਬਲ ਇੰਜਨ ਵਾਲੀ ਸਰਕਾਰ ਕਹਿੰਦੇ ਨੇ ਇਹ, ਹੈ ਨਾ। ਤੇ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਲਾਡਲੀ ਯੋਜਨਾ ਸ਼ੁਰੂ ਕੀਤੀ ਸੀ, ਸ਼ਾਇਦ 1500 ਰੁਪਈਆ ਮਹੀਨਾ ਦਿੰਦੇ ਸੀਗੇ ਉਹ। ਤੇ ਹੁਣ ਉੱਥੇ ਦੇ ਹੀ ਮੰਤਰੀ, ਉਹਨਾਂ ਦੀ ਕੈਬਨਿਟ ਦੇ ਮੰਤਰੀ ਉਹ, ਹੈ ਨਾ, ਉਹ ਕਹਿ ਰਹੇ ਨੇ ਵੀ ਕਿ ਇਸ ਪ੍ਰੋਜੈਕਟ ਨੇ ਸਾਡਾ ਪੱਠਾ ਬਿਠਾ ਜੀ। ਉਹ ਕਹਿਣ ਲੱਗ ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਰਗਾ ਸੂਬਾ ਹੈ, ਕਈ ਹੋਰ ਸੂਬੇ ਨੇ, ਹਰਿਆਣਾ ਇਹਦੇ ਵਿੱਚ ਹੈ, ਤੇ ਪੰਜਾਬ ਵੀ ਇਸੇ ਦਾ ਭੁਗਤ ਭੋਗੀ ਹੈ ਜੀ। ਚਾਹੇ ਮੁਫਤ ਸਫ਼ਰ ਵਾਲਾ ਪਹਿਲੂ ਹੋਵੇ ਤੇ ਚਾਹੇ ਮੁਫਤ ਬਿਜਲੀ ਵਾਲਾ ਪਹਿਲੂ ਹੋਵੇ, ਹੈ ਨਾ। ਇਹਨਾਂ ਦੋਵਾਂ ਪਹਿਲੂਆਂ ਤੇ ਅਸੀਂ ਮੰਥਨ ਨਹੀਂ ਕਰ ਪਾ ਰਹੇ। ਕਿ ਜੇ ਲੋੜ ਹੈ ਤਾਂ ਤੁਸੀਂ ਆਓ, ਸਮਾਜਿਕ ਸੁਰੱਖਿਆ ਤੇ ਆਓ ਨਾ, ਕਿ ਪੰਜਾਬ ਦੀ ਕੋਈ ਵੀ ਵਿਧਵਾ, ਕੋਈ ਵੀ ਬਜ਼ੁਰਗ, ਕੋਈ ਵੀ ਬੱਚਾ, ਉਹਦੀ ਸਿਹਤ ਦਾ ਤੇ ਉਹਦੀ ਸਿੱਖਿਆ ਦਾ, ਉਹਦੀ ਦਵਾ ਬੂਟੀ ਦਾ ਅਸੀਂ ਪ੍ਰਬੰਧ ਕਰਦੇ ਹਾਂ, ਕਰੋ ਨਾ, ਤੇ ਸਮਾਜਿਕ ਸੁਰੱਖਿਆ। ਪਰ ਤੁਸੀਂ ਉਸ ਨੁਕਤੇ ਤੇ ਜਾਣਾ ਜਿੱਥੇ ਤੁਹਾਨੂੰ ਲੱਗੇ ਕਿ ਅਸੀਂ ਜੀ 18 ਸਾਲ ਤੋਂ ਉੱਪਰ ਵਾਲੀ ਨੂੰ ਦੇਵਾਂਗੇ। ਅਜੇ ਤੱਕ ਬੀਬੀਆਂ ਦੀ ਝਾਕ ਹੈ ਕਿ ਸ਼ਾਇਦ 1000 ਰੁਪਇਆ ਇਕੱਠਾ ਸਾਨੂੰ ਮਿਲ ਜਾਣਾ, ਉਹ ਦੇਣਗੇ ਇੱਕ ਦਿਨ ਕਿੱਥੋਂ ਮਰਜ਼ੀ ਲਿਆਉਣ। ਆ ਠੱਗੀਆਂ ਦੀ ਕਵਾਇਦ ਜਿਹੜੀ ਪੈਸੇ ਵਾਲੀ, ਉਹਦੇ ਵਿੱਚ ਲੀਡ ਚੱਲ ਰਹੀ ਆ। ਪਰ ਇਹਦੇ ਨਾਲ ਸੂਬਿਆਂ ਦੀ ਆਰਥਿਕ ਸਥਿਤੀ ਕੰਗਾਲ ਹੋ ਰਹੀ ਆ, ਕਰਜ਼ੇ ਦਾ ਬੋਝ ਵੱਧ ਰਿਹਾ, ਤੇ ਨਾ ਲੋਕ ਸਮਝਦੇ ਨੇ, ਨਾ ਲੀਡਰ ਸਮਝਣਾ ਚਾਹੁੰਦੇ ਨੇ। ਇਹਨਾਂ ਨੂੰ ਲੱਗਦਾ ਕਿ ਜੇ ਅਗਲੀ ਵਾਰ ਆਪਣੀ ਸਰਕਾਰ ਬਣਦੀ ਦਿਖੀ ਤਾਂ ਜਿਹੇ ਵਾਅਦੇ ਕਰੋ। ਅੰਦਰੋਂ ਡਰ ਪੈ ਹੈਗਾ, ਅੰਦਰੋਂ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਜੇ ਤੈਅ ਕਰ ਲੈਣ ਆਪਾਂ ਇਹ ਤੋਂ ਨਿਜਾਤ ਪਾਈਏ, ਜੀ, ਛੱਡਣਾ ਸਾਰੇ ਚਾਹੁੰਦੇ ਆ, ਪਹਿਲ ਕੋਈ ਨਹੀਂ ਕਰਦਾ। ਅਗਲੀ ਵਾਰ ਜਦੋਂ ਫਿਰ ਕੁਰਸੀ ਦਿਖਣ ਲੱਗਦੀ ਹੈ, ਫਿਰ ਲੱਗਦਾ ਕਿ ਕਿਹੜਾ ਆਪਾਂ ਪੱਲਿਓਂ ਦੇਣਾ, ਆਪਣਾ ਖੇਤ ਥੋੜਾ ਵੇਚਣਾ, ਆਪਣਾ ਤਾਂ ਖੇਤ ਵਧੂਗਾ ਹੀ, ਆਪਣੀ ਤਾਂ ਨਵੀਂ ਫੈਕਟਰੀ ਲੱਗੂਗੀ, ਉਹ ਆਪਣਾ ਤਾਂ ਕਿਸੇ ਬਿਜ਼ਨਸ ਸ਼ੇਅਰ ਪਊਗਾ ਹੀ। ਜੇ ਆਪਣਾ ਹੱਥ ਪੈ ਗਿਆ ਕੁਰਸੀ ਨੂੰ, ਕੋਈ ਗੱਲ ਨਹੀਂ, ਦੇਸ਼ ਤੇ ਸੂਬੇ ਤੇ ਬੋਝ ਪੈਂਦਾ ਪਈ ਜਾਵੇ। ਇਸ ਲਈ ਇਹ ਨਗਦੀ ਵੰਡਣ ਵਾਲੀਆਂ ਯੋਜਨਾਵਾਂ ਸੂਬਿਆਂ ਨੂੰ ਕੰਗਾਲੀ ਵੱਲ ਲਿਜਾ ਰਹੀਆਂ। ਇਹਦੇ ਉੱਤੇ ਗੰਭੀਰ ਮੰਥਨ ਦੀ ਲੋੜ ਹੈ। ਸਾਰੀਆਂ ਧਿਰਾਂ ਨੂੰ ਇੱਕ ਸੁਰ ਦੇ ਵਿੱਚ ਹੋਣਾ ਪਏਗਾ, ਔਰ ਸਾਰੀਆਂ ਸਮਾਜਿਕ ਧਿਰਾਂ ਨੂੰ ਇੱਕ ਸੁਰ ਦੇ ਵਿੱਚ ਹੋ ਕੇ ਇਹਨਾਂ ਨੂੰ ਘੇਰਨਾ ਪਏਗਾ, ਨਹੀਂ ਤਾਂ ਇਹ ਸੂਬਿਆਂ ਨੂੰ ਡੋਬ ਕੇ ਤੁਰ ਜਾਣਗੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਪੰਜਾਬ ਦੇ ਦੁਖਾਂਤ ਦੀ, ਜਿਹੜਾ ਕਿ ਬਾਹਰ ਵੀ ਪੰਜਾਬੀਆਂ ਦੇ ਨਾਲ ਹੀ ਤੁਰ ਗਿਆ ਸ਼ਾਇਦ। ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਚਿੱਟਾ ਲਾਉਣ ਦੇ ਬਥੇਰੇ ਲੋਕ ਆਦੀ ਨੇ, ਸਪਲਾਈ ਬਥੇਰੀ ਹੋ ਰਹੀ ਹੈ, ਤੇ ਇਹ ਤੋਂ ਨਿਜਾਤ ਵੀ ਬਹੁਤ ਲੋਕ ਪਾਉਣੀ ਚਾਹੁੰਦੇ ਨੇ। ਪਰ ਹੁਣ ਇਸ ਤਸਵੀਰ ਦਾ ਇੱਕ ਦੂਜਾ ਪਹਿਲੂ ਇਹ ਹੈ ਸ਼ਰਮਾ ਜੀ ਕਿ 80 NRI ਪੰਜਾਬੀ ਕੁੜੀਆਂ ਉਹ ਪੰਜਾਬ ਆਈਆਂ ਨੇ, ਉਹ ਸੁੱਖ ਦੇ ਨਾਲ ਨਹੀਂ ਆਈਆਂ, ਕੋਈ ਟੈਸਟ ਪਾਸ ਕਰਕੇ ਜਾਂ ਕੋਈ ਹੋਰ ਵੱਡਾ ਅਹੁਦਾ ਹਾਸਲ ਕਰਕੇ ਨਹੀਂ ਆਈਆਂ। ਉਹ ਬਾਹਰਲੇ ਮੁਲਕਾਂ ਤੋਂ ਚਿੱਟਾ ਛੱਡਣ ਪੰਜਾਬ ਆਈਆਂ ਜੀ। ਪ੍ਰਵੀਨ ਜੀ, ਇੱਕ ਐਸੀ ਤਰਾਸਦੀ ਆ ਕਿ ਪੰਜਾਬ ਦੇ ਵਾਸੀ, ਪੰਜਾਬ ਦੇ ਲੋਕ ਆਪਣੇ ਜਵਾਕਾਂ ਨੂੰ ਆ ਗੈਂਗਸਟਰਵਾਦ ਤੋਂ, ਗੋਲੀ ਕਲਚਰ ਤੋਂ, ਸੜਕੀ ਹਾਦਸਿਆਂ ਤੋਂ, ਜਾਂ ਬੇਰੁਜ਼ਗਾਰੀ ਤੋਂ, ਜਾਂ ਨਸ਼ੇ ਦੀ ਅਲਾਮਤ ਤੋਂ ਬਚਾਉਣ ਦੇ ਲਈ ਵਿਦੇਸ਼ਾਂ ਨੂੰ ਭੇਜ। ਸਹੀ ਸੀ, ਬਿਲਕੁਲ। ਹੁਣ ਕੱਲਾ ਪੈਸਾ ਕਮਾਈ ਦਾ ਮਸਲਾ ਨਹੀਂ ਹੈ। ਲੋਕ ਕਹਿੰਦੇ ਬਸ ਜਵਾਕ ਬਚਿਆ ਰਹਿ ਜਾਵੇ, ਸਾਡਾ ਠੀਕ ਰਹਿ ਜਾਵੇ, ਇਸ ਲਈ ਵਿਦੇਸ਼ ਠੀਕ ਹੈ। ਸ਼ਾਇਦ ਉਹ ਜਾਣਦੇ ਨਹੀਂ ਕਿ ਇੱਥੇ ਨਾਲੋਂ ਵੱਧ ਖੁੱਲਾ ਖੇਡ ਆ ਉੱਥੇ ਦਾ। ਜੀ ਜੀ। ਜਾਂ ਜਾਣਦੇ ਵੀ ਅੱਖਾਂ ਮੀਟਦੇ ਨੇ, ਇਹਨਾਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਕਰਨਾ। ਹੁਣ ਅਮਰੀਕਾ, ਕੈਨੇਡਾ, UK ਤੇ ਹੋਰ ਕਿੰਨੀਆਂ ਹੀ ਕੰਟਰੀਆਂ ਨੇ ਜਿਨ੍ਹਾਂ ਦੇ ਵਿੱਚ 80 ਦੇ ਕਰੀਬ ਪੰਜਾਬੀ ਧੀਆਂ, ਜਿਹੜੀਆਂ ਪਰਿਵਾਰਕ ਤੌਰ ਤੇ ਸੈਟਲ ਸੀ, ਵਿਆਹੀਆਂ ਹੋਈਆਂ ਸੀ, ਬਰੀਆਂ ਹੋਈਆਂ ਸੀ, ਉੱਥੇ ਵੱਸਦੀਆਂ ਸੀ, ਚੰਗੇ ਘਰਾਂ 'ਚ ਸਾਰਾ ਕੁਝ ਸੀ, ਚੰਗੇ ਕੰਮਕਾਰ ਸੀ, ਉਹ ਚਿੱਟੇ ਦੀ ਚਪੇਟ 'ਚ ਅਜਿਹੀਆਂ ਆਈਆਂ ਕਿ ਇਹ 80 ਕੁੜੀਆਂ ਹੁਣ ਜਦੋਂ ਨਸ਼ਾ ਛੱਡਣ ਲਈ ਜਲੰਧਰ ਖੇਤਰ ਦੇ ਸੈਂਟਰਾਂ 'ਚ ਦਾਖਲ ਹੋਈਆਂ ਤਾਂ ਪਤਾ ਲੱਗਾ 80 ਚੋਂ 75 ਦਾ ਤਲਾਕ ਹੈ। ਉਹ ਅੱਛਾ। ਤੇ ਸਰਕਾਰ ਨਸ਼ਾ ਹੀ ਹੈ। ਕਈ ਥਾਵਾਂ ਤੇ ਇਹ ਸ਼ਿਕਾਰ ਸੀ, ਇਸ ਲਈ ਮੁੰਡੇ ਵਾਲਿਆਂ ਨੇ ਛੱਡਤੀਆਂ। ਕਈ ਥਾਵਾਂ ਦੇ ਉੱਤੇ ਮੁੰਡਾ ਕਰਦਾ ਸੀ, ਉਹਨੇ ਆਪਣੀ ਲੜਾਈ ਝਗੜੇ ਨੂੰ ਖਤਮ ਕਰਨ ਲਈ ਨਾਲ ਲਾ ਲਿਆ ਇਹਨਾਂ ਨੂੰ, ਹੈ ਨਾ। ਬਾਅਦ ਚੋਂ ਆਪਣੇ ਪਤਾ ਹੀ ਹੈ ਨਾ, ਸਾਰੀ ਗੱਲ ਨੂੰਹਾਂ ਧੀਆਂ ਦੀ ਆ ਜਾਂਦੀ ਆ, ਆਪਣੇ ਪੁੱਤ ਨੂੰ ਕੁਝ ਕਹਿੰਦਾ, ਹੈ ਨਾ। ਉਹ ਸਾਰੀ ਸਥਿਤੀ ਹੁਣ ਜਲੰਧਰ ਖੇਤਰ ਦੇ ਵਿੱਚ ਪਿਛਲੇ 9 ਮਹੀਨਿਆਂ 'ਚ ਜਿਹੜੇ ਉੱਥੇ ਦੀ, ਹਲੇ ਜਲੰਧਰ ਖੇਤਰ ਦੀ ਖਬਰ ਹੈ, ਹੋ ਸਕਦਾ ਹੋਰ ਕਿਤੇ ਸੈਂਟਰਾਂ 'ਚ ਵੀ ਹੋਵੇ। ਉੱਥੋਂ ਦੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 154 ਕੁੜੀਆਂ ਨੇ ਇਲਾਜ ਕਰਾਇਆ ਨਸ਼ਾ ਛੱਡਣ ਲਈ। ਆਹ ਪ੍ਰਕਿਰਿਆ ਚੱਲ ਰਹੀ ਹੈ ਪਿਛਲੇ 9 ਮਹੀਨਿਆਂ ਤੋਂ। ਜੀ ਜੀ। 154 ਚੋਂ ਜੇ 80 NRI ਨੇ ਪੰਜਾਬੀ ਕੁੜੀਆਂ, ਇਹਦੇ ਉੱਤੇ 74 ਸਾਡੀਆਂ ਸਥਾਨਕ ਨੇ।
ਤਾਂ ਹੀ 153 ਬਣੀਆਂ। ਜਾਂ ਮਤਲਬ ਇੱਥੇ ਵੀ ਉਹੀ ਚੀਜ਼ ਘਰ ਕਰ ਗਈ, ਇੱਥੇ ਵੀ ਹੁਣ ਇਕੱਲਾ ਮੁੰਡਿਆਂ ਤੱਕ ਨਹੀਂ ਰੁਕੀ ਪ੍ਰਕਿਰਿਆ। ਜੀ ਜੀ, ਸਹੀ। ਤੇ ਫਿਰ ਇਹ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਵਿਦੇਸ਼ਾਂ 'ਚ ਤਾਂ ਇੱਥੇ ਨਾਲੋਂ ਇਲਾਜ ਸ਼ਾਇਦ ਵਧੀਆ ਹੁੰਦਾ ਹੋਊਗਾ, ਮਾਹੌਲ ਵਧੀਆ ਹੁੰਦਾ ਹੋਊਗਾ, ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਪ੍ਰਬੰਧ ਚੰਗੇ ਹੋਣਗੇ, ਫਿਰ ਵੀ ਉਹ ਇੱਧਰ ਨੂੰ ਕਿਉਂ ਚੁਣਿਆ, ਪੰਜਾਬ ਨੂੰ ਕਿਉਂ ਚੁਣਿਆ? ਫਿਰ ਉਹ 'ਚੋਂ ਤਿੰਨ ਕੁ ਪਹਿਲੂ ਉੱਪਰ ਕੇ ਪਹਿਲਾ ਪਹਿਲੂ ਤਾਂ ਇਹ ਕਿ ਜੇ ਉੱਥੇ ਇਲਾਜ ਕਰਾਉਂਦੇ ਨੇ, ਅੱਜ ਕੱਲ੍ਹ ਉੱਥੇ ਚੀਜ਼ ਲੁਕੀ ਨਹੀਂ ਰਹਿੰਦੀ, ਸਿਸਟਮ ਵਾਈਜ਼ ਆਂਢ ਗੁਆਂਢ ਜਦੇ ਪਤਾ ਲੱਗ ਜਾਣਾ, ਕੁਛ ਹੋ ਜਾਣਾ। ਇਹ ਇਸ ਲਈ ਕਿ ਇੱਥੇ ਆ ਕੇ ਕਰਾਓ, ਇਹ ਕਹਿ ਕੇ ਕਿ ਪੰਜਾਬ ਟੂਰ ਤੇ ਚੱਲੇ ਆ ਜੀ, ਬੱਚੇ ਆਪਣੇ ਪਿੰਡ ਚੱਲੇ ਨੇ ਜੀ, ਰਿਸ਼ਤੇਦਾਰੀ ਚੱਲੇ ਆ ਜੀ, ਵਿਦੇਸ਼ ਟੂਰ ਤੇ ਚੱਲੇ, ਟੂਰ ਪਾ ਕੇ ਇੱਥੇ ਸੈਂਟਰ 'ਚ ਇਲਾਜ ਕਰਾ ਕੇ ਚੁੱਪਚਾਪ ਮੁੜ ਜਾਣਗੇ। ਤਾਂ ਕਹਿੰਦੇ ਇਹ ਨੁਕਤਾ ਹੈ ਜੀ। ਦੂਜਾ ਨੁਕਤਾ ਕਹਿੰਦੇ ਕਿ ਇਹ ਹੈ ਕਿ ਉੱਥੇ ਮਹਿੰਗਾ ਪੈਂਦਾ, ਉਰੇ ਉਹਦੇ ਮੁਕਾਬਲੇ ਥੋੜਾ ਸਸਤਾ ਪੈਂਦਾ, ਉਰੇ ਪਹੁੰਚ ਅਪਰੋਚ ਵੀ ਲੱਗ ਜਾਂਦੀ ਹੈ, ਕੁਛ ਨਾ ਕੁਛ ਹੋਰ ਵੀ ਹੋ ਜਾਂਦਾ, ਉੱਥੇ ਸਿਸਟਮ ਬਹੁਤ ਸਖਤ ਹੈ। ਤੀਜਾ ਕਹਿੰਦੇ ਇਹ ਵੀ ਹੈ ਕਿ ਉੱਥੇ ਕਈ ਪਹਿਲੂ ਨੇ, ਉੱਥੇ ਤੁਸੀਂ ਉਰੇ ਵਾਲੇ ਤਰੀਕਿਆਂ ਨਾਲ ਇਲਾਜ ਨਹੀਂ ਕਰਾ ਸਕਦੇ, ਉੱਥੇ ਨਿਯਮ ਬਹੁਤ ਸਖਤ ਨੇ, ਤੁਹਾਡੀ ਵੀ ਇਨਕੁਆਇਰੀਆਂ ਹੋਣਗੀਆਂ, ਸਾਰਾ ਕੁਛ ਹੋਊਗਾ, ਤੁਸੀਂ ਰਿਕਾਰਡ 'ਚ ਚੜੋਗੇ, ਆ ਹੋਊਗਾ। ਇਸ ਲਈ ਕਹਿੰਦੇ ਕਈ ਪ੍ਰਕਿਰਿਆਵਾਂ ਤੋਂ ਬਚਣ ਦੇ ਲਈ। ਸੋ ਇਹ ਤਿੰਨ ਨੁਕਤੇ ਅਹਿਮ, ਪਰ ਮੈਂ ਇਹਨਾਂ ਨੁਕਤਿਆਂ ਨੂੰ ਦਰਕਨਾਰ ਕਰਕੇ ਜਿਹੜੀ ਗੱਲ 'ਚੋਂ ਫਿਕਰਮੰਦੀ 'ਚੋਂ ਆਏ ਆ ਕਿ ਚਾਹੇ 74 ਇੱਧਰ ਵਾਲੀਆਂ ਤੇ ਚਾਹੇ 80 ਉੱਧਰ ਵਾਲੀਆਂ, ਧੀਆਂ ਤਾਂ ਪੰਜਾਬ ਦੀਆਂ ਨੇ। ਸਹੀ ਹੈ, ਬਿਲਕੁਲ। ਤੇ ਇਹ ਉਹ ਗਿਣਤੀ ਹੈ ਜਿਹੜੀ ਸੈਂਟਰਾਂ ਤੱਕ ਆ ਗਈ, ਤੇ ਜਿਹੜੀ ਅਜੇ ਸੈਂਟਰ ਤੱਕ ਨਹੀਂ ਅੱਪੜੀ, ਤੇ ਜਿਹੜੀ ਨਵੀਂ ਇਸ ਨਸ਼ੇ ਮਾਫੀਆ ਦੇ ਚਾਟ ਲੱਗ ਰਹੀ ਆ, ਉਹਨੂੰ ਕਿਵੇਂ ਬਚਾਉਣਾ? ਜੇ ਤੁਸੀਂ ਨਸ਼ੇ ਤੋਂ ਬਚਣ ਦੇ ਲਈ ਆਪਣਾ ਜਵਾਕ ਵਿਦੇਸ਼ ਭੇਜ ਸਕਦੇ ਹੋ, ਤਾਂ ਉਸ ਜਹਾਜ਼ 'ਚ ਨਸ਼ੇ ਦੇ ਸਮਗਲਰ ਚੜ੍ਹ ਕੇ ਵਿਦੇਸ਼ ਨਹੀਂ ਜਾਂਦੇ। ਸਹੀ ਹੈ, ਬਿਲਕੁਲ। ਉਹਨਾਂ ਦਾ ਨੈਟਵਰਕ ਤਾਂ ਇੱਥੇ ਨਾਲੋਂ ਵੱਧ ਉੱਥੇ ਹੋ ਗਿਆ, ਗੋਲੀਬਾਰੀ ਤਾਂ ਉੱਥੇ ਵੱਧ ਚੱਲਣ ਲੱਗ ਪਈ, ਗਲੀਆਂ ਮਹੱਲੇ 'ਚ ਤਾਂ ਲੋਕ ਉੱਥੇ ਵੱਧ ਸੁਰੱਖਿਅਤ ਨਹੀਂ, ਧਮਕੀਆਂ ਉੱਥੇ ਵੱਧ ਮਿਲਣ ਲੱਗ ਪਈਆਂ, ਗੈਂਗਸਟਰ ਵੀ ਉੱਥੇ ਸੇਫ ਥਾਂ ਲੱਗਣ ਲੱਗ ਪਏ, ਨਸ਼ੇੜੀ ਵੀ ਉੱਥੇ ਆਪਣਾ ਸੇਫ ਥਾਂ ਲੱਭਣ ਲੱਗ ਪਏ। ਸੋ ਇਹ ਜੇ ਅਸੀਂ ਕਹਿੰਦੇ ਦੁਨੀਆ ਗਲੋਬਲਾਈਜ਼ ਹੋ ਗਈ, ਤਾਂ ਇਹ ਵੀ ਸਾਰਾ ਧੰਦਾ ਗਲੋਬਲਾਈਜ਼ ਹੈ। ਸਹੀ। ਪਰ ਫਿਕਰਮੰਦੀ ਹੈ ਜੀ ਕਿ ਪੰਜਾਬ ਜਿਹੜਾ ਆਪਣੀ ਤਾਕਤ ਲਈ, ਜਜ਼ਬੇ ਲਈ ਜਾਣਿਆ ਜਾਂਦਾ ਸੀ, ਉਹ ਕਿੱਧਰ ਨੂੰ ਧੱਕਿਆ ਜਾ ਰਿਹਾ। ਹਾਂਜੀ, ਬਿਲਕੁਲ। ਦੇਖੋ, ਬੜਾ ਗੰਭੀਰਤਾ ਵਾਲਾ ਤੇ ਬੜਾ ਚਿੰਤਾਜਨਕ ਵਿਸ਼ਾ ਵੀ ਉੱਥੇ ਤਾਂ ਅਸੀਂ ਬਚਦੇ ਫਿਰਦੇ ਸਾਂ ਕਿ ਬਈ ਇੱਧਰੋਂ ਬਚਾਅ ਕਰ ਲਓ, ਇੱਧਰੋਂ। ਉੱਥੇ ਤਾਂ ਚਲੋ ਬੰਦਾ ਉਹਨਾਂ ਅਨਸਰਾਂ ਤੋਂ ਵੀ ਬਚਾਅ ਕਰ ਲੂ, ਬੱਚੇ ਨੂੰ ਸੰਗਤ ਤੋਂ ਵੀ ਬਚਾ ਲੂ, ਪਰ ਬਾਹਰਲੇ ਮੁਲਕਾਂ 'ਚ ਤੁਸੀਂ ਕਿਵੇਂ ਪੋਸੀਬਲ ਹੈ? ਚੱਤੋ ਪੈਰ 24 ਘੰਟੇ ਕਿਹਦੀ ਰਾਖੀ ਕਰੋਗੇ ਤੁਸੀਂ, ਜੇਕਰ ਤੁਹਾਡੇ ਪਰਿਵਾਰ ਦੇ ਵਿੱਚ 3-4 ਜਵਾਨ ਬੱਚੇ ਨੇ? ਸੋ ਇਹ ਚੀਜ਼ਾਂ ਜਿਹੜੀਆਂ ਨੇ, ਮੁਸੀਬਤ ਤੋਂ ਸਿਆਣੇ ਕਹਿੰਦੇ ਸ਼ਰਮਾ ਜੀ, ਮੁਸੀਬਤ ਤੋਂ ਭੱਜਿਆ ਕਦੇ ਮੁਸੀਬਤ ਦਾ ਹੱਲ ਨਹੀਂ ਹੁੰਦਾ। ਮੁਸੀਬਤ ਨਾਲ ਅੜਨਾ ਪੈਂਦਾ, ਖੜਨਾ ਪੈਂਦਾ, ਉਹਦੇ ਵਿਰੁੱਧ ਪਲੈਨਿੰਗ ਕਰਨੀ ਪੈਂਦੀ ਹੈ, ਉਹਦੇ ਬਦਲ ਤਲਾਸ਼ਣੇ ਪੈਂਦੇ ਨੇ, ਫਿਰ ਮੁਸੀਬਤ ਦਾ ਸਾਹਮਣਾ ਹੁੰਦਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।